ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਸਾਂਝੀ ਸੱਤ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਸਾਂਝੀ ਸੱਤ ਦੇ ਅੱਜ ਦੇ ਦਿਨ ਅਸੀਂ ਗੱਲਬਾਤ ਕਰਦੇ ਹਾਂ ਜਿਹੜੀ ਟਰੱਕਿੰਗ ਦੇ ਬਾਰੇ। ਰਜਿੰਦਰ ਸਿੰਘ ਟਾਂਡਾ ਜੀ ਆਪਣੇ ਨਾਲ ਜੁੜਦੇ ਨੇ, ਗਲੋਬਲ ਟਰੱਕ ਪਰਮਿਟ ਵਾਲੇ, ਤੇ ਜਿਹੜੀ ਕੰਪਲਾਇੰਸ ਨੂੰ ਲੈ ਕੇ, ਇਸ ਦੇ ਪੇਪਰ ਵਰਕ ਨੂੰ ਲੈ ਕੇ, ਕਿੱਦਾਂ ਬਿਜ਼ਨਸ ਅਪ ਐਂਡ ਰਨਿੰਗ ਰੱਖਣਾ ਆ, ਕਿੱਦਾਂ ਉਹ ਸਾਰਾ ਕੁਛ ਪੇਪਰ ਵਰਕ ਜਿਹੜਾ ਉਹ ਸਭ ਕੁਛ ਸੈੱਟ ਰਵੇ, ਤੇ ਬਾਕੀ ਬਿਜ਼ਨਸ ਦੇ ਨਾਲ ਸੰਬੰਧਿਤ ਤੇ ਟਰੱਕਿੰਗ ਬਿਜ਼ਨਸ ਨਾਲ ਸੰਬੰਧਿਤ ਜਿਹੜੀ ਉਹ ਗੱਲਬਾਤ ਆਪਣੇ ਨਾਲ ਕਰਦੇ ਰਹਿੰਦੇ ਆ। ਰਜਿੰਦਰ ਸਿੰਘ ਜੀ ਨੂੰ ਜੀ ਆਇਆਂ ਨੂੰ ਆਖਦੇ ਆ। ਜੀ ਆਇਆਂ ਨੂੰ ਸਵਾਗਤ ਹੈ ਰਜਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ। ਸਤਿ ਸ਼੍ਰੀ ਅਕਾਲ ਰਾਜ ਭਾਜੀ, ਤੁਹਾਨੂੰ, ਤੁਹਾਡੇ ਸਾਰੇ ਸਰੋਤਿਆਂ ਨੂੰ, ਦੇਖ ਰਹੇ ਦਰਸ਼ਕਾਂ ਨੂੰ, ਫੇਸਬੁੱਕ ਤੇ ਦੇਖ ਰਹੇ ਦਰਸ਼ਕਾਂ ਨੂੰ, ਔਰ ਤੁਹਾਡੀ ਪੰਜਾਬੀ ਰੇਡੀਓ ਦੀ USA ਦੀ ਸਾਰੀ ਟੀਮ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਔਰ ਅਦਬ ਭਰੀ ਸਤਿ ਸ਼੍ਰੀ ਅਕਾਲ। ਧੰਨਵਾਦ। ਸੋ ਟਰੱਕਿੰਗ ਦੇ ਬਾਰੇ ਗੱਲਬਾਤ ਜਿਹੜੀ ਉਹ ਆਪਾਂ ਕਰਾਂਗੇ, ਤੇ ਇਸ ਦੇ ਵਿੱਚ ਸਰੋਤਿਆਂ ਦੇ ਨਾਲ ਜਿਹੜੀ ਉਹ ਸਾਂਝ ਪਾਵਾਂਗੇ ਵੱਖ-ਵੱਖ ਇਸ਼ੂਜ਼ ਦੇ ਉੱਤੇ। ਅੱਜ ਦੇ ਟੌਪਿਕ ਦੇ ਵਿੱਚ ਗੱਲਬਾਤ ਆਪਾਂ ਜਿਹੜੇ ਟਰੱਕਿੰਗ ਕੰਪਨੀਜ਼ ਦੇ ਵਿੱਚ ਜਾਂ ਡਰਾਈਵਰਸ ਦਾ ਜਿਹੜਾ ਡਰੱਗ ਟੈਸਟ ਹੁੰਦਾ ਆ, ਉਸ ਨੂੰ ਲੈ ਕੇ ਜਿਹੜੀ ਆਪਾਂ ਵਿਸਥਾਰ 'ਚ ਗੱਲਬਾਤ ਕਰਾਂਗੇ। ਉਸ ਤੋਂ ਪਹਿਲਾਂ ਰਜਿੰਦਰ ਸਿੰਘ ਟਾਂਡਾ ਜੀ, ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਤੁਸੀਂ ਰੀਸੈਂਟਲੀ CHP ਦੇ ਨਾਲ ਸੰਬੰਧਿਤ ਜਿਹੜੇ ਪ੍ਰੋਗਰਾਮ ਸ਼ੁਰੂ ਕੀਤੇ ਸੀ ਟ੍ਰੇਨਿੰਗ ਵਗੈਰਾ ਨੂੰ ਲੈ ਕੇ, ਮਕੈਨਿਕ ਨੂੰ ਲੈ ਕੇ ਵੀ ਤੁਸੀਂ ਰੀਸੈਂਟਲੀ ਜਿਹੜੀ ਉਹ ਚਰਚਾ ਕੀਤੀ ਆ। ਸੋ ਨੈਕਸਟ ਕੀ ਪਲਾਨ ਹਨ ਜਿਹੜੀ CHP ਦੇ ਨਾਲ ਟ੍ਰੇਨਿੰਗ ਕਲਾਸਿਸ ਐਜੂਕੇਸ਼ਨ ਦੇ ਜਿਹੜੇ ਮਾਮਲੇ ਦੇ ਵਿੱਚ? ਰਾਜੀ, ਜਿਹੜਾ ਜਿਵੇਂ ਅਸੀਂ ਤੁਹਾਨੂੰ ਦੱਸਿਆ ਕਿ CHP ਦੇ ਨਾਲ ਜੁੜ ਕੇ ਅਸੀਂ ਇਹ ਪ੍ਰੋਗਰਾਮ ਇਹ ਸਟਾਰਟ ਕੀਤਾ ਕਿ ਜਿਹੜੀ ਟਰੱਕਿੰਗ ਕੰਪਨੀਆਂ ਆ ਉਹਨਾਂ ਨੂੰ ਜਿਹੜਾ ਕੰਪਲਾਇੰਸ ਉਹਨਾਂ ਦਾ ਜਾਂ ਪੇਪਰ ਵਰਕ ਜਿਹੜਾ ਹੈ ਉਹਦੇ ਵਿੱਚ ਕਿਉਂ ਵਾਰ-ਵਾਰ ਉਹ ਫੇਲ ਹੋ ਰਿਹਾ, ਕਿਉਂ ਉਹਨਾਂ ਦੇ ਆਡਿਟਸ ਫੇਲ ਹੋ ਰਹੇ ਆ, ਤੇ ਉਹਦੇ ਬਾਰੇ ਜਿਹੜੀ ਸਾਹਮਣ ਕੇ ਨਿੱਤਰ ਕੇ ਗੱਲ ਇਹ ਆਉਂਦੀ ਹੈ ਕਿ ਟਰੱਕਿੰਗ ਸ਼ੁਰੂ ਕਰਨ ਤੋਂ ਪਹਿਲਾਂ ਕੋਈ ਕਿਸੇ ਕਿਸਮ ਦੀ ਕੁਆਲੀਫਿਕੇਸ਼ਨ, ਸਾਨੂੰ ਕੋਈ ਡਿਗਰੀ ਜਾਂ ਡਿਪਲੋਮਾ ਨਹੀਂ ਲੈਣਾ ਪੈਂਦਾ। ਲਿਹਾਜ਼ਾ ਹਰ ਬੰਦਾ ਆਪਣਾ ਟਰੱਕ ਲੈ ਕੇ ਔਰ ਪਰਮਿਟ ਲੈ ਕੇ ਟਰੱਕਿੰਗ ਸ਼ੁਰੂ ਕਰਨ ਦਾ, ਪਰ ਉਹਨੂੰ ਬੇਸਿਕ ਟਰੱਕਿੰਗ ਦੀ ਨੌਲੇਜ ਜਿਹੜੀ ਹੈ ਕੰਪਲਾਇੰਸ ਪਾਰਟ ਦੀ, ਉਹਦੇ ਬਾਰੇ ਬਿਲਕੁਲ ਨੌਲੇਜ ਨਹੀਂ ਹੁੰਦੀ। ਸੋ ਉਹਨੂੰ ਲੈ ਕੇ ਕੋਸ਼ਿਸ਼ ਕੀਤੀ ਹੈ ਕਿ CHP ਦੇ ਨਾਲ ਰਲ ਕੇ ਇੱਕ ਪ੍ਰੋਗਰਾਮ ਚਲਾਇਆ ਗਿਆ, ਜਿਹਦੇ ਵਿੱਚ CHP ਜਿਹੜਾ ਡਿਪਾਰਟਮੈਂਟ ਆ ਉਹ ਸਾਡੇ ਸੈਂਟਰ ਵੈਲੀ ਦੇ ਸ਼ਹਿਰ ਸਟਾਕਟਨ ਜਾਂ ਲਾਗੇ ਛਾਗੇ ਸ਼ਹਿਰਾਂ ਦੇ ਵਿੱਚ ਆ ਕੇ ਉਹ ਇੱਕ ਟੌਪਿਕ, ਜਿਹੜੇ ਟਰੱਕਿੰਗ ਦੇ 5-6 ਮੇਨ ਟੌਪਿਕਸ ਹੁੰਦੇ ਆ, ਉਹਨਾਂ ਤੇ ਇੱਕ ਵਾਰ ਆਣ ਕੇ ਜਿਹੜਾ ਉਹ ਗੱਲਬਾਤ ਕਰਦੇ ਆ, ਔਰ ਜਿਹੜੇ ਕੈਰੀਅਰਸ ਹੈਗੇ ਆ ਉਹ ਉੱਥੇ ਜੁੜ ਕੇ ਬਹਿੰਦੇ ਆ, ਔਰ ਉਹਨਾਂ ਦੇ ਜਿੰਨੇ ਵੀ ਮਨਾਂ ਦੇ ਵਿੱਚ ਸਵਾਲ ਹੁੰਦੇ ਆ CHP ਦੇ ਪ੍ਰਤੀ ਜਾਂ ਡਿਪਾਰਟਮੈਂਟ ਦੇ ਪ੍ਰਤੀ, ਉਹਨਾਂ ਨੂੰ ਖੁੱਲ ਕੇ ਸਵਾਲ ਉੱਥੇ ਹੁੰਦਾ ਹੈ। ਔਰ ਪਿਛਲੇ ਮਾਰਚ ਵਿੱਚ ਅਸੀਂ ਇਹ ਪ੍ਰੋਗਰਾਮ ਬੜਾ ਵਧੀਆ ਕਰਵਾਇਆ ਸੀ। ਉਦੋਂ ਡਰਾਈਵਰ ਕੁਆਲੀਫਿਕੇਸ਼ਨ ਔਰ ਡਰਾਈਵਰ ਹਾਇਰਿੰਗ ਬਾਰੇ ਸਾਡਾ ਪ੍ਰੋਗਰਾਮ ਹੋਇਆ ਸੀ। ਇਸ ਵਾਰ ਜੂਨ 5 ਤਰੀਕ ਦਿਨ ਬੁੱਧਵਾਰ 10 ਵਜੇ ਸਟਾਕਟਨ ਦੇ ਕਿਸੇ ਯਾਰਡ ਦੇ ਵਿੱਚ, ਯਾਰਡ ਜਿਹੜਾ ਆ ਉਹ ਸ਼ਾਇਦ ਮੈਂ ਮੰਡੇ ਤੱਕ ਆਪਣੇ ਫੇਸਬੁੱਕ ਪੇਜ ਤੇ, ਔਰ ਆਪਾਂ ਕੋਸ਼ਿਸ਼ ਕਰਾਂਗੇ ਕਿ ਚੜ੍ਹਦੇ ਆਪਣੇ ਰੇਡੀਓ ਪੰਜਾਬੀ ਰੇਡੀਓ ਦੇ USA ਦੇ ਪੇਜ ਤੇ ਵੀ ਉਹਨੂੰ ਸ਼ੇਅਰ ਕਰਾਂਗੇ। ਔਰ ਜਿਹੜਾ ਹੈਗਾ ਆਪਣਾ ਕਿਹੜੇ ਸਥਾਨ ਦੇ ਉੱਤੇ ਇਹਦੀ ਟ੍ਰੇਨਿੰਗ ਹੈ, ਇਸ ਵਾਰ ਸਾਡਾ ਜਿਹੜਾ ਟ੍ਰੇਨਿੰਗ ਦਾ ਮੁੱਦਾ ਹੈ ਉਹ ਹੈ ਮੇਨਟੇਨੈਂਸ। ਠੀਕ ਹੈ, ਜਿਹਦੇ ਵਿੱਚ ਜਿਹੜੇ ਸਾਡੇ ਟਰੱਕਰਸ ਡਰਾਈਵਰ ਹਨ ਔਰ ਜਿਹੜੇ ਸਾਡੇ ਯਾਰਡਾਂ ਦੇ ਵਿੱਚ ਮਕੈਨਿਕ ਕੰਮ ਕਰਦੇ ਹਨ, ਜਾਂ ਉਹ ਮਕੈਨਿਕ ਜਿਹੜੇ ਸਾਡੀਆਂ ਸ਼ਾਪ ਰਨ ਕਰਦੇ ਆ, ਲੋਕਲ ਮਕੈਨਿਕਸ ਜਿਨ੍ਹਾਂ ਨੇ 90 ਡੇ ਇੰਸਪੈਕਸ਼ਨ ਜਾਂ ਐਨੂਅਲ ਇੰਸਪੈਕਸ਼ਨ ਟਰੱਕ ਦੇ ਉੱਤੇ ਕਰਨੀ ਹੁੰਦੀ ਹੈ, ਉਹਨਾਂ ਨੂੰ ਬਕਾਇਦਾ CHP ਵੱਲੋਂ ਟ੍ਰੇਨਿੰਗ ਦਿੱਤੀ ਜਾਵੇਗੀ, ਔਨ ਦਾ ਟਰੱਕ ਟ੍ਰੇਨਿੰਗ ਦਿੱਤੀ ਜਾਵੇਗੀ ਕਿ ਟਰੱਕ ਦੇ ਕਿਹੜੇ ਪਾਰਟਸ ਨੂੰ ਕਿਵੇਂ ਚੈੱਕ ਕਰਨਾ, ਕਿਵੇਂ ਉਹਨਾਂ ਦੀ 에ਅਰ ਚੈੱਕ ਕਰਨੀ ਹੈ, ਕਿਵੇਂ ਬ੍ਰੇਕ ਚੈੱਕ ਕਰਨੀ ਆ, ਕਿਵੇਂ CHP ਦੇ ਪੁਆਇੰਟ ਆਫ ਵਿਊ ਨਾਲ ਹੁੰਦਾ ਕੀ ਹੈ ਕਿ ਇੱਕ ਟਰੱਕ ਜਿਹੜਾ ਅੱਜ ਅਸੀਂ ਇੰਸਪੈਕਸ਼ਨ ਕਰਵਾ ਕੇ ਮਕੈਨਿਕ ਕੋਲੋਂ ਅਗਰ ਸਕੇਲ ਤੇ ਲੈ ਕੇ ਜਾਂਦੇ ਆ ਤਾਂ ਜਾਂਦੇ ਆ ਆਊਟ ਆਫ ਸਰਵਿਸ ਹੋ ਜਾਂਦਾ। ਉਹਦੇ ਵਿੱਚ ਕਾਰਨ ਇਹ ਲੱਭਿਆ ਗਿਆ ਕਿ ਸਾਡੇ ਜਿਹੜੇ ਮਕੈਨਿਕਸ ਆ ਉਹਨਾਂ ਨੂੰ ਇਹ ਪਤਾ ਨਹੀਂ ਕਿ ਕਿਹੜੀ ਚੀਜ਼ ਅਸੀਂ ਡਿਊਰਿੰਗ ਇੰਸਪੈਕਸ਼ਨ ਚੈੱਕ ਕਰਨੀ, ਜਾਂ ਤਾਂ ਉਹ ਕੇਵਲ ਫਾਰਮੈਲਿਟੀ ਕਰਦੇ ਆ, ਜੇਕਰ ਫਾਰਮੈਲਿਟੀ ਕਰਦੇ ਵੀ ਨਹੀਂ
ਉਹਨੂੰ ਠੀਕ ਤਰੀਕੇ ਨਾਲ ਵੀ ਕਰਦੇ ਆ ਤਾਂ ਉਹਨਾਂ ਦੇ ਕੋਲ ਨੌਲੇਜ ਦਾ ਜਾਂ ਜਾਣਕਾਰੀ ਦਾ ਘੱਟ ਹੈ। ਸੋ ਪੁਲਿਸ ਜਿਹੜੀ ਹੈ ਉਹਨਾਂ ਨੂੰ ਇਸ ਗੱਲ ਬਾਰੇ ਗਾਈਡ ਕਰੇਗੀ। ਸੋ ਮੇਰੀ ਸਾਰੇ ਟਰੱਕਰ ਵੀਰਾਂ ਨੂੰ ਜਿਹੜੇ ਇਸ ਏਰੀਏ 'ਚ ਰਹਿੰਦੇ ਆ, ਕੋਈ 50 ਮੀਲ ਦੇ ਏਰੀਏ ਵਿੱਚ, ਕਿ ਉਹ ਆਪਣੇ ਮਕੈਨਿਕਸ ਨੂੰ ਜਾਂ ਜਿਹੜੇ ਉਹ ਮਕੈਨਿਕ ਜਿਹੜੇ ਆਪਣੀਆਂ ਸ਼ਾਪਸ ਰਨ ਕਰਦੇ ਆ ਉਹਨਾਂ ਨੂੰ ਚਾਹੀਦਾ ਕਿ ਉਹ ਆਣ ਕੇ ਜਿਹੜਾ ਹੈਗਾ ਇਸ ਟ੍ਰੇਨਿੰਗ ਨੂੰ ਅਟੈਂਡ ਕਰਨ, ਤਾਂ ਕਿ ਉਹ ਵਧੀਆ ਇੰਸਪੈਕਸ਼ਨ ਜਿਹੜੀ ਹੈ ਜਾਂ ਪ੍ਰੋਪਰ ਇੰਸਪੈਕਸ਼ਨ ਜਿਹੜੀ ਹੈ ਉਹ ਕਰਕੇ ਟਰੱਕਰ ਨੂੰ ਸਹੀ ਸੇਵਾਵਾਂ ਦੇਣ। ਬਿਲਕੁਲ। ਸੋ ਬਿਲਕੁਲ ਰੀਸੈਂਟਲੀ ਆਪਾਂ ਦੇਖਿਆ ਹੀ ਆ, ਕੱਲ ਹੀ ਨਿਬੜਿਆ 72 ਘੰਟੇ ਦਾ। ਉਹਦੇ ਵਿੱਚ ਬਹੁਤ ਸਾਰੇ ਜਿਹੜੇ ਟਰੱਕ ਆ ਉਹ ਆਊਟ ਆਫ ਜੀ। ਸਰਵਿਸ ਹੋ ਜਾਂਦੇ ਆ। ਬਹੁਤ ਬੁਰੀ ਤਰ੍ਹਾਂ। ਹਾਂਜੀ, ਤੇ ਆਪਾਂ ਇਹ ਵੀ ਦੇਖਿਆ ਵੀ ਕਈ ਵਾਰੀ ਜਦੋਂ 72 ਘੰਟੇ ਦੀ ਲੱਗਦੀ ਹੈ ਤੇ ਕਈ ਚੱਲਦੇ ਨਹੀਂ, ਇਸੇ ਗੱਲ ਤੋਂ ਵੀ ਕਿਤੇ ਆਊਟ ਆਫ ਸਰਵਿਸ ਨਾ ਹੋ ਜਾਈਏ। ਰਾਜ ਜੀ, ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਦਾ ਕਿ ਮੇਰੀ ਹੁਣੇ ਇੱਕ ਟਰੱਕਰ ਨਾਲ ਗੱਲ ਹੋਈ ਹੈ ਕਿ ਮੈਂ ਪੁੱਛਿਆ ਕੰਮ ਕਿਵੇਂ ਹੈ, ਤੇ ਉਹਦਾ ਵਰਡ ਸੀਗਾ ਕਿ ਰਜਿੰਦਰ ਭਾਜੀ ਅਰਦਾਸ ਕਰੋ ਕਿ ਇਹ DOT ਰੋਜ਼ ਹੀ ਲੱਗੀ ਰਵੇ। ਅੱਛਾ, ਠੀਕ ਹੈ। ਕਹਿਣ ਦਾ ਭਾਵ ਕਹਿੰਦਾ ਪਿਛਲੇ 3 ਦਿਨ ਇੰਨੇ ਵਧੀਆ ਰੇਟ ਮਿਲੇ ਆ ਕਿ ਤੁਸੀਂ ਯਕੀਨ ਨਹੀਂ ਕਰ ਸਕਦੇ, ਅੱਜ ਚੌਥਾ ਦਿਨ ਆ ਰੇਟ ਫੇਰ ਡਿੱਪੇ ਆ। ਸੋ ਤੁਸੀਂ ਇਹ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਵੇਂ ਸਾਡੇ ਜਿਹੜੇ ਟਰੱਕਰ ਆ ਉਹ ਡਰ ਕੇ ਘਰਾਂ 'ਚ ਬਹਿ ਜਾਂਦੇ ਆ ਇਹ 3 ਦਿਨਾਂ ਨੂੰ ਲੈ ਕੇ। ਜੀ ਬਿਲਕੁਲ। ਪਰ ਇਹ ਆ ਵੀ ਦੇਖੋ, ਜਦੋਂ ਬਿਜ਼ਨਸ ਰਨ ਕਰਨਾ ਇਹੋ ਜਿਹੀਆਂ ਚੀਜ਼ਾਂ ਦਾ ਡਰ ਨਹੀਂ ਹੋਣਾ ਚਾਹੀਦਾ। ਕਿਤੇ ਜੇ ਰੈਂਡਮਲੀ ਹੋ ਜੇ ਤਾਂ ਫਿਰ ਵੀ ਪ੍ਰੋਬਲਮ ਆਊਗੀ। ਸੋ ਇਸ ਲਈ ਬੈਟਰ ਆ ਵੀ ਤੁਸੀਂ ਆਪਣੇ ਆਪ ਨੂੰ ਅਪ ਟੂ ਡੇਟ ਰੱਖੋ, ਤੁਸੀਂ ਪੂਰਾ ਆਪਣਾ ਪੇਪਰ ਵਰਕ ਵੀ ਫਿੱਟ ਰੱਖੋ ਤੇ ਆਪਣਾ ਜਿਹੜਾ ਇਕਵਿਪਮੈਂਟ ਆ ਉਹਨੂੰ ਵੀ ਪੂਰਾ ਜਿਹੜਾ ਉਹ ਫਿੱਟ ਰੱਖੋ, ਤਾਂ ਜੋ ਇਦਾਂ ਦੀ ਚੀਜ਼ ਦਾ ਤੁਹਾਨੂੰ ਕਦੀ ਡਰ ਰਹੇ ਹੀ ਨਾ। ਤੇ ਰਜਿੰਦਰ ਸਿੰਘ ਟਾਂਡਾ ਜੀ, ਅੱਜ ਆਪਾਂ ਜਿੱਦਾਂ ਸ਼ੁਰੂਆਤ 'ਚ ਦੱਸਿਆ ਵੀ ਅੱਜ ਡਰੱਗ ਟੈਸਟ ਨੂੰ ਲੈ ਕੇ ਜਿਹੜੀ ਉਹ ਗੱਲ ਕਰਨੀ ਆ। ਡਰੱਗ ਚਲਾ ਕੇ ਕੋਈ ਡਰੱਗ ਲੈ ਕੇ ਕੋਈ ਵੀ ਚੀਜ਼ ਚਲਾਉਣੀ, ਚਾਹੇ ਉਹ ਛੋਟੀ ਆ ਤੇ ਚਾਹੇ ਉਹ ਕੋਈ ਵੱਡੀ ਆ, ਉਹ ਖਤਰਨਾਕ ਆ। ਪਰ ਟਰੱਕ ਤੇ ਫਿਰ ਇਦਾਂ ਵੀ ਚੱਲਦੀ ਫਿਰਦੀ ਮਿਜ਼ਾਈਲ ਆਖਿਆ ਜਾਂਦਾ ਆ। ਚੰਗਾ ਭਲਾ ਸੋਬਰ ਬੰਦਾ ਵੀ ਉਹਨੂੰ ਵੀ ਕੰਟਰੋਲ ਕਰਨਾ ਔਖਾ ਜਾਂਦਾ, ਤੇ ਜੇ ਕਿਤੇ ਡਰੱਗ ਵਾਲਾ ਹੋਵੇ ਤਾਂ ਫਿਰ ਤਾਂ ਕੰਮ ਜਮਿਓ ਹੀ ਆਪਾਂ ਨੂੰ ਪਤਾ ਵੀ ਕਿਸ ਪਾਸੇ ਵੱਲ ਨੂੰ ਜਿਹੜੀ ਉਹ ਜਾਂਦੀ ਆ। ਸੋ ਟਰੱਕਿੰਗ ਕੰਪਨੀ ਅੰਦਰ ਡਰੱਗ ਟੈਸਟ ਦੀ ਕੀ ਮਹੱਤਤਾ ਆ ਤੇ ਕਿਉਂ ਲੋੜੀਂਦਾ ਆ, ਤੇ ਕਿੰਨੇ ਪ੍ਰਕਾਰ ਦਾ ਇਹ ਜਿਹੜਾ ਡਰੱਗ ਟੈਸਟ ਹੁੰਦਾ ਹੈ? ਰਾਜੀ, ਜਿਵੇਂ ਤੁਸੀਂ ਪਹਿਲਾਂ ਹੀ ਐਕਸਪਲੇਨ ਕਰਤਾ ਕਿ ਵੈਸੇ ਤਾਂ ਕੋਈ ਵੀ ਵਹੀਕਲ ਜਿਹੜਾ ਆ ਉਹ ਡਰੱਗ ਜਾਂ ਕਿਸੇ ਅਲਕੋਹਲ ਦੇ ਇਨਫਲੂਐਂਸ ਦੇ ਅੰਦਰ ਜਾਂ ਕਿਸੇ ਨਸ਼ੇ ਦੇ ਅਸਰ ਦੇ ਤਹਿਤ ਜਿਹੜਾ ਚਲਾਉਣਾ ਇਹ ਬੜਾ ਖਤਰਨਾਕ ਆ, ਤੁਹਾਡੇ ਆਪਣੇ ਲਈ ਵੀ ਔਰ ਦੂਜਿਆਂ ਵਾਸਤੇ ਵੀ। ਬਿਲਕੁਲ। ਕਿਉਂਕਿ ਉਹਦੇ ਨਾਲ ਕੀ ਹੈ ਕਿ ਤੁਹਾਡੀ ਜਿਹੜੀ ਸੋਚਣ ਦੀ ਸ਼ਕਤੀ ਜਿਹੜੀ ਹੈ ਜਾਂ ਤੁਹਾਡੇ ਅੰਗਾਂ ਤੇ ਤੁਹਾਡਾ ਕੰਟਰੋਲ ਜਿਹੜਾ ਆ ਉਹ ਕਿਸੇ ਵੀ ਡਰੱਗ ਦੇ ਇਨਫਲੂਐਂਸ ਦੇ ਅੰਡਰ ਜਾਂ ਉਹਦੇ ਅਸਰ ਦੇ ਅੰਦਰ ਜਿਹੜਾ ਤੁਹਾਡਾ ਅੰਗਾਂ ਤੇ ਕੰਟਰੋਲ ਜਿਹੜਾ ਉਹ ਘਟ ਜਾਂਦਾ। ਤੁਹਾਡੇ ਦਿਮਾਗ ਔਰ ਤੁਹਾਡੇ ਅੰਗਾਂ ਦਾ ਜਿਹੜਾ ਤਾਲਮੇਲ ਆ ਉਹ ਪ੍ਰੋਪਰ ਨਹੀਂ ਬੈਠਦਾ। ਜੇਕਰ ਦਿਮਾਗ ਕਹਿ ਰਿਹਾ ਕਿ ਬ੍ਰੇਕ ਲਗਾਓ ਤੇ ਜਿਹੜਾ ਪੈਰ ਆ ਉਸ ਤੇਜ਼ੀ ਦੇ ਨਾਲ ਬ੍ਰੇਕ ਨਹੀਂ ਲਗਾਉਂਦਾ ਜਿਸ ਤੇਜ਼ੀ ਨਾਲ ਲੱਗਣੀ ਚਾਹੀਦੀ ਹੈ, ਸੋ ਜਿਹੜਾ ਐਕਸੀਡੈਂਟ ਹੋਣਾ ਆਸਾਰ ਹੀ ਨਹੀਂ ਬਣਦੇ, ਬਲਕਿ ਐਕਸੀਡੈਂਟ ਹੋਣਾ ਕਹ ਲਓ ਵੀ ਤੈਅ ਹੀ ਹੁੰਦਾ ਜਦੋਂ ਵੀ ਤੁਸੀਂ ਕਿਸੇ ਇਨਫਲੂਐਂਸ ਦੇ ਅੰਡਰ ਚੱਲਦੇ ਆ। ਪਰ ਅਨਫੋਰਚੂਨੇਟਲੀ ਸ਼ਰਾਬ ਪੀ ਕੇ ਟਰੱਕ ਚਲਾਉਣ ਦਾ ਰੁਝਾਨ ਤਾਂ ਚਲੋ ਹਲੇ ਕਾਫੀ ਘੱਟ ਆ, ਪਰ ਜਿਹੜੀ ਡਰੱਗ ਦੀ ਯੂਜ਼ੇਜ ਹੈ ਖਾਸ ਕਰਕੇ ਸਾਡੀ ਕਮਿਊਨਿਟੀ ਦੇ ਅੰਦਰ ਬੜੀ ਬਦਕਿਸਮਤੀ ਔਰ ਦੁਖਦਾਈ ਗੱਲ ਹੈ ਕਿ ਅੱਜ ਦੀ ਡੇਟ ਵਿੱਚ ਜੋ ਅਸੀਂ ਡਰਾਈਵਰਸ ਨਾਲ ਜਦੋਂ ਗੱਲ ਕਰਦੇ ਆ ਤੇ ਇਹ ਸੁਣਨ ਵਿੱਚ ਆਉਂਦਾ ਕਿ 50-60-70% ਡਰਾਈਵਰ ਜਿਹੜੇ ਆ ਉਹ ਇਹ ਨਸ਼ੇ ਦੇ ਅਸਰ ਹੇਠ ਜਿਹੜਾ ਆ ਉਹ ਡਰਾਈਵਰ ਜਿਹੜੇ ਆ ਉਹ ਟਰੱਕ ਚਲਾਉਂਦੇ ਆ, ਚਾਹੇ ਉਹ ਭੁੱਕੀ ਹੋਵੇ, ਚਾਹੇ ਉਹ ਤੁਹਾਡਾ ਮਰਵਾਣਾ ਹੋਵੇ, ਚਾਹੇ ਉਹ ਤੁਹਾਡਾ ਅਫੀਮ ਹੋਵੇ। ਇਹ 3-4 ਜਿਹੜੇ ਨਸ਼ੇ ਮੋਟੇ ਰੂਪ ਵਿੱਚ ਕੀਤੇ ਜਾਂਦੇ ਆ। ਉਹਦੇ ਵਿੱਚ ਮਕਸਦ ਇਹ ਹੈ ਕਿ ਟਰੱਕ ਜਿਹੜਾ ਆ ਉਹ ਲੰਬਾ ਟਾਈਮ ਚੱਲ ਜਾਂਦਾ ਔਰ ਥਕਾਵਟ ਜਿਹੜੀ ਹੈ ਉਹ ਨਹੀਂ ਹੁੰਦੀ। ਇੱਥੇ ਇਹ ਵੀ ਗੱਲ ਨਾਲ ਆ ਕਿ ਜਿਹੜਾ ਬੰਦਾ ਡਰੱਗ ਯੂਜ਼ ਕਰੇਗਾ ਉਹ ਨਾਲ ਲੌਗ ਬੁੱਕ ਦੀ ਵਾਇਓਲੇਸ਼ਨ ਵੀ ਕਰੇਗਾ, ਕਿਉਂਕਿ ਅਗਰ 11 ਘੰਟੇ ਲੌਗ ਬੁੱਕ ਦੇ ਹਿਸਾਬ ਨਾਲ ਟਰੱਕ ਚਲਾਉਣਾ ਹੈ ਤਾਂ ਤੁਹਾਨੂੰ ਨਸ਼ਾ ਕਰਨ ਦੀ ਕੋਈ ਲੋੜ ਨਹੀਂ। ਸਹੀ ਗੱਲ ਹੈ। ਜਦੋਂ ਤੁਸੀਂ 15-18 ਘੰਟੇ ਟਰੱਕ ਚਲਾਉਣਾ ਹੈ ਤੇ ਇੱਕ ਤੁਹਾਡੀ ਜਿਹੜੀ ਇੱਕ ਦੇਖੋ, ਜਦੋਂ ਅਸੀਂ ਡਰੱਗ ਲੈਂਦੇ ਆ ਤੇ 15-18 ਘੰਟੇ ਟਰੱਕ ਚਲਾਉਣ ਵਾਸਤੇ ਲੈਂਦੇ ਆ। ਇੱਕ ਤਾਂ 15-18 ਘੰਟੇ ਨਾਲ ਤੁਹਾਡੀ ਫਟੀਗ ਜਿਹੜੀ ਸਰੀਰ ਤੇ ਉਹ ਵੱਧ ਜਾਂਦੀ ਹੈ, ਬਿਲਕੁਲ ਉੱਤੋਂ ਨਸ਼ੇ ਦਾ ਅਸਰ ਹੁੰਦਾ ਤੇ ਉਹ ਹੋਰ ਵੀ ਖਤਰਨਾਕ। ਔਰ ਤੀਜਾ, ਤੁਸੀਂ ਲੌਗ ਬੁੱਕ ਨੂੰ ਵੀ ਵਾਇਲੇਟ ਕਰ ਰਹੇ ਹੁੰਦੇ ਆ। ਸੋ ਬੇਸਿਕਲੀ ਨਸ਼ਾ ਲੈਣ ਲੱਗਿਆ ਤੁਸੀਂ 3 ਕ੍ਰਾਈਮ ਜਾਂ 3 ਗਲਤੀਆਂ ਵੱਡੀਆਂ ਕਰ ਰਹੇ ਹੁੰਦੇ ਕਿ ਇੱਕ ਤਾਂ ਤੁਸੀਂ ਫਟੀਗ ਦੇ ਅੰਦਰ ਵੀ ਚਲਾ ਰਹੇ ਹੁੰਦੇ ਆ ਤੇ ਇਹ
ਤੁਹਾਡੀ ਸਿਹਤ ਲਈ, ਜਿਵੇਂ ਨਸ਼ਾ ਤਾਂ ਤੁਹਾਨੂੰ ਤੰਗ ਕਰਦਾ ਹੀ ਹੈ, ਪਰ ਤੁਹਾਡੀ ਸਿਹਤ ਲਈ 18-19 ਘੰਟੇ ਟਰੱਕ ਜਿਹੜਾ ਚਲਾਉਣਾ ਹੈ, ਤੁਹਾਡੀ ਬਾਡੀ ਵਾਸਤੇ, ਤੁਹਾਡੀ ਲੱਕ ਵਾਸਤੇ, ਤੁਹਾਡੀ ਸਰੀਰ ਵਾਸਤੇ ਵੀ ਨਹੀਂ ਚੰਗਾ। ਸੋ ਤੁਸੀਂ ਦੋਹਰਾ ਨੁਕਸਾਨ ਕਰ ਰਹੇ ਆ ਕਿ ਨਸ਼ਾ ਖਾ ਕੇ ਤਾਂ ਨਸ਼ੇ ਨੇ ਨੁਕਸਾਨ ਦੇਣਾ ਹੀ ਹੈ, ਨਾਲ ਨਾਲ ਤੁਸੀਂ ਆਪਣੀ ਬਾਡੀ ਨੂੰ ਲੰਬਾ ਟਰੱਕ ਚਲਾ ਕੇ ਵੀ ਬਹੁਤ ਤੁਸੀਂ ਇੱਕ ਗਲਤ ਪਾਸੇ ਜਿਹੜਾ ਆ ਉਹ ਜਾ ਰਹੇ ਹੁੰਦੇ ਆ। ਸੋ ਗੱਲ ਆਈ ਅਗਲੀ ਕਿ ਨਸ਼ੇ ਜਿਹੜਾ ਟਰੱਕਿੰਗ ਵਿੱਚ ਖਾਸ ਕਰਕੇ ਜਦੋਂ ਤੁਸੀਂ 80,000 ਪਾਉਂਡ ਦਾ ਵਹੀਕਲ ਜੀ 75 ਦੀ ਸਪੀਡ ਤੇ ਚਲਾ ਰਹੇ ਆ, ਤੇ ਤੁਸੀਂ ਵਾਕਿਆ ਸਹੀ ਗੱਲ ਹੈ ਕਿ ਤੁਸੀਂ ਇੱਕ ਮਿਜ਼ਾਈਲ ਜਾਂ ਇੱਕ ਬੰਬ ਜਿਹੜਾ ਆ ਉਹਨੂੰ ਕੈਰੀ ਕਰ ਰਹੇ ਆ। ਸੋ ਉਸ ਕੇਸ ਦੇ ਵਿੱਚ ਗਵਰਨਮੈਂਟ ਜਿਹੜੀ ਹੈ ਉਹ ਇਸ ਗੱਲ ਨੂੰ ਮੇਕ ਸ਼ੋਰ ਕਰਦੀ ਹੈ, ਹਰ ਤਰ੍ਹਾਂ ਨਾਲ ਉਹ ਸ਼ਿਕੰਜਾ ਜਿਹੜਾ ਕੱਸਣ ਦੀ ਕੋਸ਼ਿਸ਼ ਕਰਦੀ ਹੈ ਕਿ ਜਿਹੜਾ ਡਰੱਗ ਟੈਸਟ ਆ ਉਹ ਡਰੱਗ ਜਿਹੜਾ ਆ ਉਹ ਨਾ ਯੂਜ਼ ਹੋਵੇ। ਅਨਫੋਰਚੂਨੇਟਲੀ ਉਹਦੇ ਬਾਵਜੂਦ ਵੀ ਹੋ ਰਹੀ ਹੈ। ਸੋ ਜਿਹੜੇ ਮੋٹے ਰੂਪ ਵਿੱਚ ਟੈਸਟ ਆ, ਸਭ ਤੋਂ ਪਹਿਲਾਂ ਤੇ ਪ੍ਰੀ ਇੰਪਲੋਇਮੈਂਟ ਟੈਸਟ ਹੁੰਦਾ। ਜਦੋਂ ਤੁਸੀਂ ਕਿਸੇ ਕੰਪਨੀ ਦੇ ਕੋਲ ਹਾਇਰ ਹੋਣ ਜਾਂਦੇ ਹੋ ਤਾਂ ਉਸ ਕੰਪਨੀ ਨੂੰ ਤੁਹਾਡਾ ਕਾਨੂੰਨਨ ਪ੍ਰੀ ਇੰਪਲੋਇਮੈਂਟ ਡਰੱਗ ਟੈਸਟ ਕਰਾਉਣਾ ਪੈਂਦਾ ਕਿ ਤੁਹਾਨੂੰ ਟਰੱਕ ਦੀਆਂ ਚਾਬੀਆਂ ਫੜਾਉਣ ਤੋਂ ਪਹਿਲਾਂ ਤੁਹਾਡਾ ਡਰੱਗ ਟੈਸਟ ਹੋਣਾ ਜ਼ਰੂਰੀ ਹੈ। ਸਾਡੇ ਸੱਜਣ ਬਹੁਤ ਵਾਰੀ ਤਾਂ ਡਰੱਗ ਟੈਸਟ ਕਰਾਉਂਦੇ ਨਹੀਂ ਕਿ ਭਾਜੀ ਮੈਂ ਲੋਡ ਬੁੱਕ ਕੀਤਾ ਸੀ, ਮੇਰਾ ਡਰਾਈਵਰ ਛੱਡ ਕੇ ਚਲਾ ਗਿਆ, ਇਸ ਕਰਕੇ ਮੈਂ ਯਾਰ ਇੱਕੋ ਹੀ ਗੇੜਾ ਲਗਵਾਇਆ। ਇਹੋ ਜਿਹੇ ਬਹਾਨੇ ਜਿਹੜੇ ਆ, ਬਹੁਤ ਗਲਤ ਬਹਾਨੇ ਜਿਹੜੇ ਆ ਅਕਸਰ ਅਸੀਂ ਯੂਜ਼ ਕਰਦੇ ਆ। ਜਦ ਕਿ ਜਾਂ ਇੱਕ ਹੋਰ ਗਲਤੀ ਜਿਹੜੀ ਪ੍ਰੀ ਇੰਪਲੋਇਮੈਂਟ ਵੇਲੇ ਕਰਦੇ ਆ ਕਿ ਡਰੱਗ ਟੈਸਟ ਕਰਵਾ ਕੇ ਅਸੀਂ ਡਰਾਈਵਰ ਨੂੰ ਟਰੱਕ ਤੇ ਚਾੜ ਦਿੰਦੇ ਆ, ਜਦ ਕਿ ਜਿਹੜਾ ਰਿਜ਼ਲਟ ਆਉਣਾ ਹੁੰਦਾ ਉਹ ਕਰੀਬ 48 ਘੰਟੇ ਤੋਂ ਲੈ ਕੇ 72 ਘੰਟੇ ਦੇ ਵਿੱਚ ਆਉਣਾ ਹੁੰਦਾ, ਤੇ ਅਸੀਂ ਉਹ 72 ਘੰਟੇ ਵੇਟ ਨਹੀਂ ਕਰਦੇ ਕਿਉਂਕਿ ਟਰੱਕ ਜਿਹੜਾ ਆ ਉਹ ਯਾਰਡ 'ਚ ਖੜਾ ਹੁੰਦਾ ਤੇ ਸਾਨੂੰ ਹੁੰਦਾ ਕਿ ਡਰਾਈਵਰ ਜਿਹੜਾ ਇਹ ਕਿਹੜੀ ਘੜੀ ਲੈ ਕੇ ਰੋਡ ਤੇ ਪੈ ਜਾਵੇ। ਸੋ ਉਸ ਕੇਸ ਦੇ ਵਿੱਚ ਸਾਨੂੰ ਇਹ ਚੀਜ਼ ਅਵੋਇਡ ਕਰਨੀ ਚਾਹੀਦੀ ਹੈ। ਬਹੁਤ ਵਾਰੀ ਕੀ ਹੁੰਦਾ ਕਿ ਅਸੀਂ ਟਰੱਕ ਦਾ ਰਿਜ਼ਲਟ ਡਰਾਈਵਰ ਦਾ ਜਿਹੜਾ ਡਰੱਗ ਟੈਸਟ ਕਰਵਾ ਕੇ ਉਹਨੂੰ ਤੋਰ ਦਿੰਦੇ ਆ, ਪਰ ਅਸਲ ਵਿੱਚ 2 ਦਿਨ ਬਾਅਦ ਜਦੋਂ ਰਿਜ਼ਲਟ ਆਉਂਦਾ ਤੇ ਉਹ ਪੋਜ਼ਿਟਿਵ ਹੁੰਦਾ। ਇਨ ਦਾ ਮੀਨ ਟਾਈਮ ਜਿਹੜਾ ਡਰਾਈਵਰ ਹੈ ਉਹ ਤੁਹਾਡਾ 1-2 ਸਕੇਲਾਂ ਦੇ ਪੁੱਲ ਹੋ ਚੁੱਕਾ ਹੁੰਦਾ, ਤੇ ਉਸ ਕੇਸ ਦੇ ਵਿੱਚ ਜਿਹੜੀ DOT ਹੈ ਤੁਹਾਡੀ ਕੰਪਨੀ ਨੂੰ 100% ਜਿਹੜਾ ਆ ਉਹ ਉਹਦੀ ਇਨਸਪੈਕਸ਼ਨ ਫੇਲ ਕਰਦੀ ਹੈ ਔਰ ਬਕਾਇਦਾ ਤੁਹਾਨੂੰ ਪੈਨਲਟੀ ਵੀ ਪਾਉਂਦੀ। ਠੀਕ ਹੈ। ਪ੍ਰੀ ਇੰਪਲੋਇਮੈਂਟ ਜਿਹੜੀ ਹੈ ਉਹਦੇ ਮਾਮਲੇ ਜਦ ਤੱਕ ਤੁਹਾਡੇ ਕੋਲ ਨੈਗੇਟਿਵ ਡਰੱਗ ਟੈਸਟ ਤੁਹਾਡੇ ਹੱਥ ਵਿੱਚ ਨਹੀਂ ਆਉਂਦਾ, ਡਰਾਈਵਰ ਨੂੰ ਚਾਬੀ ਦੇਣੀ ਜਿਹੜੀ ਹੈ ਉਹ ਇੱਕ ਫੈਲਨੀ ਹੈ ਕਿ ਭਾਵ ਕ੍ਰਾਈਮ ਹੈ। ਇਹ ਗਲਤੀ ਜਿਹੜੀ ਕਰਨੀ ਨਹੀਂ ਚਾਹੀਦੀ। ਅਗਲਾ ਜਿਹੜਾ ਹੈਗਾ ਉਹ ਹੈਗਾ ਰੈਂਡਮ ਡਰੱਗ ਟੈਸਟ। ਰੈਂਡਮ ਡਰੱਗ ਟੈਸਟ ਕੀ ਹੈ, ਮੈਂ ਇਹਦੇ ਬਾਰੇ ਥੋੜਾ ਜਿਹਾ ਐਕਸਪਲੇਨ ਜ਼ਰੂਰ ਕਰਨਾ ਚਾਹਾਂਗਾ। ਰੈਂਡਮ ਟੈਸਟ ਹੈ ਕੀ? ਠੀਕ ਹੈ। ਬੇਸਿਕਲੀ ਕੀ ਹੈ ਕਿ ਜਦੋਂ ਇੱਕ ਡਰਾਈਵਰ ਤੁਹਾਡੇ ਕੋਲ ਇੰਪਲੋਇਮੈਂਟ ਵਾਸਤੇ ਆਉਂਦਾ ਤਾਂ ਉਹਨੂੰ ਪਤਾ ਹੁੰਦਾ ਕਿ ਡਰੱਗ ਟੈਸਟ ਜਿਹੜਾ ਆ ਮੇਰਾ ਹੋਣਾ ਹੈ, ਪ੍ਰੀ ਇੰਪਲੋਇਮੈਂਟ ਡਰੱਗ ਟੈਸਟ ਹੋਣਾ, ਤੇ ਉਹ ਡਰੱਗ ਟੈਸਟ ਕਰਵਾਉਣ ਤੋਂ ਪਹਿਲਾਂ 2-4 ਦਿਨ 5 ਦਿਨ ਪਹਿਲਾਂ ਅਗਰ ਉਹ ਡਰੱਗ ਖਾਂਦਾ ਆ ਤੇ ਉਹ ਖਾਣੀ ਘਟਾ ਦਿੰਦਾ ਜਾਂ ਬੰਦ ਕਰ ਦਿੰਦਾ, ਔਰ ਜ਼ਿਆਦਾ ਗੈਟਰੋਇਡ ਜਾਂ ਲੱਸੀ ਜਾਂ ਪਾਣੀ ਜਿਹੜਾ ਆ ਜਾਂ ਨਿੰਬੂ ਦਾ ਇਸਤੇਮਾਲ ਵੱਧ ਕਰਦਾ, ਜਿਹਦੇ ਨਾਲ ਸਾਰਾ ਉਹਦਾ ਜਿਹੜਾ ਉਹ ਡਰੱਗ ਦਾ ਅਸਰ ਜਿਹੜਾ ਉਹ ਵਾਸ਼ ਹੋ ਜਾਂਦਾ ਤੇ ਉਸ ਤੋਂ ਬਾਅਦ ਪ੍ਰੀ ਇੰਪਲੋਇਮੈਂਟ ਵਿੱਚ ਉਹ ਕਿਸੇ ਨਾ ਕਿਸੇ ਤਰ੍ਹਾਂ ਪਾਸ ਹੋ ਜਾਂਦਾ। ਪਰ ਜਿਵੇਂ ਹੀ ਉਹ ਟਰੱਕ ਤੇ ਚੜਦਾ ਫਿਰ ਡਰੱਗ ਕਰਨ ਲੱਗ ਪੈਂਦਾ। ਸੋ ਉਸ ਚੀਜ਼ ਨੂੰ ਰੋਕਣ ਵਾਸਤੇ ਰੈਂਡਮ ਤੋਂ ਭਾਵ ਹੁੰਦਾ ਕਿ ਕਦੇ ਵੀ ਰੈਂਡਮਲੀ ਕੋਈ ਵੀ ਕਦੇ ਵੀ ਰੈਂਡਮ ਦੇ ਵਿੱਚ ਕਿਸੇ ਵੀ ਕਿਸਮ ਦੀ ਇਸ ਤਰ੍ਹਾਂ ਨਹੀਂ ਹੈ ਕਿ ਕਦੋਂ ਡਰਾਈਵਰ ਦਾ ਰੈਂਡਮ ਨਿਕਲ ਸਕਦਾ ਤੇ ਕਿਸ ਡਰਾਈਵਰ ਦਾ ਨਿਕਲ ਸਕਦਾ। ਕਾਨੂੰਨਨ ਇਹ ਹੈ ਕਿ ਜਿਹੜਾ ਤੁਹਾਡਾ ਕੰਸੋਰਟੀਅਮ ਹੈ, ਜਿਹੜੀ ਤੁਹਾਡੀ ਡਰੱਗ ਟੈਸਟ ਕੰਪਨੀ ਆ, ਉਹਨੇ ਘੱਟ ਤੋਂ ਘੱਟ 50% ਤੋਂ ਉੱਪਰ ਟੋਟਲ ਡਰਾਈਵਰਾਂ ਦੇ ਡਰੱਗ ਟੈਸਟ ਕਰਵਾਉਣੇ ਹੁੰਦੇ ਆ। ਪਰ ਇਹ 50 ਇਸ ਤਰ੍ਹਾਂ ਨਹੀਂ ਹੈ ਕਿ ਅਗਰ ਮੇਰੀ ਕੰਪਨੀ ਦੇ ਕੋਲ 25 ਡਰਾਈਵਰ ਆ ਜਾਂ 20 ਡਰਾਈਵਰ ਆ ਤੇ ਮੇਰੇ 10 ਦੇ ਹਰ ਸਾਲ ਹੋਣੇ ਆ, ਇਸ ਤਰ੍ਹਾਂ ਨਹੀਂ ਹੁੰਦਾ। ਜਿੰਨੇ ਟੋਟਲ ਉਸ ਪੂਲ ਦੇ ਵਿੱਚ ਟੋਟਲ ਕੰਪਨੀਆਂ ਦੇ ਡਰਾਈਵਰ ਹੋਣ ਉਹਦੇ ਵਿੱਚੋਂ 50% ਹਰ ਸਾਲ ਉਹਨਾਂ ਦਾ ਡਰੱਗ ਟੈਸਟ ਹੋਣਾ ਹੁੰਦਾ। ਸੋ ਮੇਰੀ ਕੰਪਨੀ ਦੇ 20 ਡਰਾਈਵਰਾਂ ਵਿੱਚੋਂ ਇੱਕ ਸਾਲ 10 ਨਿਕਲ ਸਕਦੇ ਆ, ਇੱਕ ਸਾਲ 14 ਨਿਕਲ ਸਕਦੇ ਆ, ਇੱਕ ਸਾਲ 5 ਨਿਕਲ ਸਕਦੇ ਆ। ਇੱਕ ਡਰਾਈਵਰ ਜਿਹੜਾ ਆ ਉਹ ਸਾਲ 'ਚ ਇੱਕ ਵਾਰੀ ਵੀ ਨਿਕਲ ਸਕਦਾ, ਸਾਲ 'ਚ 2 ਵਾਰੀ ਵੀ ਨਿਕਲ ਸਕਦਾ, 4 ਸਾਲ 'ਚ ਇੱਕ ਵਾਰੀ ਵੀ ਨਿਕਲ ਸਕਦਾ। ਠੀਕ ਹੈ। ਸੋ ਰੈਂਡਮ ਤੋਂ ਭਾਵ ਹੀ ਰੈਂਡਮ ਹੈ, ਜਿਹਦੇ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ। ਸੋ ਰੈਂਡਮ ਤੋਂ ਕੀ ਹੁੰਦਾ ਕਿ ਜਿਹੜਾ ਡਰਾਈਵਰ ਆ ਇਹ ਇੰਨਾ ਸਟ੍ਰਿਕਟ ਲਾਅ ਹੈ ਕਿ ਮੈਂ ਇਹਦੇ ਵਿੱਚ ਬਹੁਤ ਡਿਟੇਲ 'ਚ ਤੁਹਾਨੂੰ ਦੱਸਣਾ ਚਾਹੁੰਦਾ ਕਿ ਰੈਂਡਮ ਦੇ ਮਾਮਲੇ ਵਿੱਚ
ਜਿਹੜੀਆਂ ਇੰਸਟਰਕਸ਼ਨ ਹਨ ਫੈਡਰਲ ਮੋਟਰ ਕੈਰੀਅਰ ਵੱਲੋਂ ਉਹ ਕੀ ਹਨ ਜੀ ਕਿ ਜਿਹੜੀ ਰੈਂਡਮ ਕੰਪਨੀ ਹੈ, ਜਿਹੜੀ ਡਰਗ ਟੈਸਟ ਕੰਪਨੀ ਹੈ, ਉਹਨੇ ਮੰਨ ਲਓ ਰੈਂਡਮ ਅੱਜ ਰਨ ਕੀਤਾ ਤੇ ਤੁਹਾਡੀ ਕੰਪਨੀ, ਤੁਹਾਡੇ ਕੋਲ ਮੰਨ ਲਓ 20 ਡਰਾਈਵਰ ਹਨ। ਤੁਹਾਡੇ 20 ਵਿੱਚੋਂ ਸਾਡੇ ਇਸ ਕੁਆਟਰ ਦੇ ਵਿੱਚ ਕੋਈ 4 ਡਰਾਈਵਰ ਜਿਹੜੇ ਆ ਉਹ ਉਹਨਾਂ ਦਾ ਨਾਂ ਪੁੱਲ ਹੋਇਆ ਕਿ ਆਹ 4 ਡਰਾਈਵਰ ਨੂੰ ਡਰਗ ਟੈਸਟ ਕਰਵਾਉਣਾ ਜ਼ਰੂਰੀ ਆ ਰੈਂਡਮ। ਉਹ 4 ਡਰਾਈਵਰਾਂ ਦੀ ਲਿਸਟ ਜਿਹੜੀ ਆ ਉਹ ਤੁਹਾਡੇ DER ਭਾਵ ਕੰਪਨੀ ਦਾ ਜਿਹੜਾ DER ਜਿਹੜਾ ਰਿਪਰੈਜ਼ੈਂਟੇਟਿਵ ਹੈਗਾ ਆ ਉਹਨੂੰ ਭੇਜਿਆ ਜਾਵੇਗਾ। ਓਕੇ, ਜਿਹੜਾ DER ਜਿਵੇਂ ਉਹ ਕੰਪਨੀ ਦਾ ਉਹ ਸੇਫਟੀ ਮੈਨੇਜਰ ਵੀ ਹੋ ਸਕਦਾ, ਕੰਪਨੀ ਦਾ ਮਾਲਕ ਵੀ ਹੋ ਸਕਦਾ, ਜਿਹੜਾ ਵੀ ਬੰਦਾ ਰਿਪਰੈਜ਼ੈਂਟੇਟਿਵ ਹੈਗਾ ਤੁਹਾਡਾ ਜਿਹੜਾ ਡੈਜ਼ਿਗਨੇਟਿਡ ਰਿਪਰੈਜ਼ੈਂਟੇਟਿਵ ਹੈਗਾ ਕੰਪਨੀ ਦਾ, ਉਹਨੂੰ ਉਹ 4 ਬੰਦਿਆਂ ਦੀ ਲਿਸਟ ਭੇਜੀ ਜਾਂਦੀ ਹੈ ਤੇ DER ਭਾਵ ਜਿਹੜਾ ਕੰਪਨੀ ਦਾ ਸੇਫਟੀ ਮੈਨੇਜਰ ਆ ਜਾਂ ਰਿਸਪੌਂਸਿਬਲ ਬੰਦਾ ਆ, ਉਹਨੇ ਡਰਾਈਵਰ ਨੂੰ ਇਸ ਤਰ੍ਹਾਂ ਨਹੀਂ ਕਹਿਣਾ ਹੁੰਦਾ ਕਿ ਭਾਈ ਤੂੰ ਅੱਜ ਨਿਊਯਾਰਕ ਤੋਂ ਆ ਰਿਹਾ, ਕਿੱਦਣ ਘਰੇ ਪਹੁੰਚਣਾ? ਉਹ ਕਹੇ ਜੀ ਮੈਂ ਪਰਸੋਂ ਨੂੰ ਘਰ ਪਹੁੰਚਣਾ। ਠੀਕ ਹੈ ਯਾਰ, ਜਾ ਕੇ ਪਰਸੋਂ ਨੂੰ ਟੈਸਟ ਕਰਾਇਆ। ਅੱਛਾ, ਤੁਸੀਂ ਇਦਾਂ ਨਹੀਂ ਕਹਿ ਸਕਦੇ। ਤੁਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਤੂੰ ਅੱਜ ਕਿਹੜੇ ਸ਼ਹਿਰ 'ਚ ਖੜਾ ਆ, ਮੈਂ ਸਟਾਕਟਨ ਜਾ ਤੇ ਯਾਰ ਤੂੰ ਆਪਣਾ ਲੋਡ ਅੱਜ ਲੋਡ ਹੀ ਲਾ ਕੇ ਜਾਂ ਟ੍ਰੇਸੀ ਲੋਡ ਲਾ ਕੇ ਤੇ ਉਸ ਤੋਂ ਬਾਅਦ ਲੈਥਰੋਪ ਦੀ ਫਲਾਨੀ ਜਾ ਕੇ ਲੈਬ ਚੋਂ ਕਰਵਾਇਆ। ਤੁਸੀਂ ਇੰਜ ਵੀ ਨਹੀਂ ਕਹਿ ਸਕਦੇ। ਤੁਸੀਂ ਜਦੋਂ ਉਹਨੂੰ ਦੱਸਣਾ ਕਿ ਤੇਰਾ ਡਰਗ ਟੈਸਟ ਪੁੱਲ ਹੋਇਆ, ਉਸ ਤੋਂ ਬਾਅਦ ਤੁਹਾਡੀ ਇਹ ਡਾਇਰੈਕਸ਼ਨ ਹੁੰਦੀ ਹੈ ਕਿ ਤੂੰ ਇਸ ਤੋਂ ਬਾਅਦ ਸਿੱਧਾ ਲੈਬ ਨੂੰ ਜਾਣਾ। ਠੀਕ ਆ, ਸਾਰੇ ਕੰਮ ਛੱਡੋ ਤੇ ਸਿੱਧਾ ਲੈਬ ਨੂੰ ਜਾਓ। ਸਿੱਧਾ ਕੰਮ। ਜੇਕਰ ਉਹ ਬੰਦਾ 10 ਕਿਲੋਮੀਟਰ ਉੱਤੋਂ ਬੈਠਾ ਜਾਂ 10 ਮੀਲ ਬੈਠਾ ਹੈ ਤੇ ਤੁਹਾਨੂੰ ਪਤਾ ਵੀ ਇਹਨੂੰ ਉੱਥੇ ਪਹੁੰਚਣ ਨੂੰ 20 ਮਿੰਟ ਲੱਗਣੇ ਆ ਜਾਂ ਅੱਧਾ ਘੰਟਾ ਲੱਗਣਾ, ਅਗਰ ਉਹ ਡਰਾਈਵਰ 3 ਘੰਟੇ ਬਾਅਦ ਵੀ ਉੱਥੇ ਪਹੁੰਚਦਾ ਤੇ ਇਹ ਰਿਫਿਊਜ਼ਲ ਦੇ ਦਾਇਰੇ 'ਚ ਆਉਂਦਾ। ਅੱਛਾ, ਠੀਕ ਹੈ। ਰਿਫਿਊਜ਼ਲ ਤੋਂ ਭਾਵ ਤੁਹਾਡਾ ਪੋਜ਼ਿਟਿਵ ਡਰਗ ਟੈਸਟ ਤੇ ਰਿਫਿਊਜ਼ਲ ਜਿਹੜੀ ਆ ਉਹ ਇੱਕ ਬਰਾਬਰ ਹੁੰਦੀ ਹੈ। ਓਕੇ, ਸੋ ਇੰਨੀ ਜਿਹੜੀਆਂ ਗਾਈਡਲਾਈਨ ਸਟ੍ਰਿਕਟ ਹਨ ਕਿ ਤੁਸੀਂ ਡਰਾਈਵਰ ਨੂੰ ਟਾਈਮ ਨਹੀਂ ਦੇ ਸਕਦੇ। ਜਦੋਂ ਡਰਾਈਵਰ ਦੇ ਕੰਨ ਵਿੱਚ ਇਹ ਗੱਲ ਪੈਣੀ ਕਿ ਮੇਰਾ ਰੈਂਡਮ ਪੁੱਲ ਹੋ ਚੁੱਕਾ ਹੈ, ਉਸ ਤੋਂ ਬਾਅਦ ਡਰਾਈਵਰ ਦਾ ਜਿਹੜਾ ਅਗਲੀ ਡਿਊਟੀ ਹੈ ਜਾਂ DER ਜਿਹੜੀ ਡਿਊਟੀ ਹੈ ਉਹ ਹੈ ਕਿ ਡਰਾਈਵਰ ਦੇ ਜਦੋਂ ਕੰਨ 'ਚ ਪਵੇ ਤਾਂ ਉਹਦੀ ਗੱਡੀ ਦਾ ਸਟੀਅਰਿੰਗ ਜਿਹੜਾ ਆ ਉਹ ਲੈਬ ਵੱਲ ਨੂੰ ਹੀ ਮੁੜਨਾ ਚਾਹੀਦਾ। ਇੱਕ ਜਿਹੜੀ ਗੱਲ ਧਿਆਨ ਰੱਖਣ ਵਾਲੀ ਉਹ ਇਹ ਹੈ ਕਿ ਜਦੋਂ ਅਸੀਂ ਆਪਣਾ ਚਾਹੇ ਉਹ ਰੈਂਡਮ ਡਰਗ ਟੈਸਟ ਹੈ, ਚਾਹੇ ਉਹ ਪ੍ਰੀ ਇੰਪਲੋਇਮੈਂਟ ਡਰਗ ਟੈਸਟ ਹੈ, ਚਾਹੇ ਕੋਈ ਵੀ ਡਰਗ ਟੈਸਟ ਹੋਵੇ, ਜਦੋਂ ਅਸੀਂ ਉਹ ਡਰਗ ਟੈਸਟ ਕਰਵਾਉਣ ਜਾਣਾ ਤੇ ਜਦੋਂ ਅਸੀਂ ਇੱਕ ਵਾਰ ਜਾ ਕੇ ਲੈਬ ਦੇ ਅੰਦਰ ਖੜੇ ਹੋ ਗਏ, ਅਸੀਂ ਆਪਣਾ ਉਹਨਾਂ ਨੂੰ ਚੈੱਕ ਇਨ ਕਰਵਾਤਾ ਤੇ ਫਿਰ ਦੁਬਾਰਾ ਅਸੀਂ ਬਾਹਰ ਨਹੀਂ ਆ ਸਕਦੇ ਬਿਨਾਂ ਸੈਂਪਲ ਦੇਣ ਤੋਂ। ਠੀਕ ਹੈ, ਠੀਕ ਹੈ। ਅਗਰ ਅਸੀਂ ਬਾਹਰ ਆਉਨੇ ਆ ਤੇ ਇਹ ਰਿਫਿਊਜ਼ਲ ਦੇ ਦਾਇਰੇ ਵਿੱਚ ਆਉਂਦਾ ਤੇ ਰਿਫਿਊਜ਼ਲ ਜਿਹੜੀ ਆ ਐਜ਼ ਇਕੁਅਲ ਐਜ਼ ਪੋਜ਼ਿਟਿਵ ਡਰਗ ਟੈਸਟ, ਉਹਦੇ ਅਸਰ ਜਿਹੜੇ ਆ ਉਹਨੇ ਬਰਾਬਰ ਹੈ। ਸੋ ਜਿਹੜਾ ਰੈਂਡਮ ਐਨਰੋਲਮੈਂਟ ਹੈ ਉਹ ਬੇਸਿਕਲੀ ਇਹ ਟੈਸਟ ਹੈਗਾ। ਉਸ ਤੋਂ ਅਗਲਾ ਟੈਸਟ ਹੈਗਾ ਪੋਸਟ ਐਕਸੀਡੈਂਟ, ਜਿਹੜਾ ਕਿ ਐਕਸੀਡੈਂਟ ਤੋਂ ਤੁਰੰਤ ਬਾਅਦ ਹੋਣਾ ਚਾਹੀਦਾ। ਐਕਸੀਡੈਂਟ ਤੋਂ ਤੁਰੰਤ 8 ਘੰਟੇ ਦੇ ਵਿੱਚ ਤੁਹਾਡਾ ਅਲਕੋਹਲ ਟੈਸਟ ਹੋਣਾ ਚਾਹੀਦਾ ਔਰ 32 ਘੰਟੇ ਦੇ ਵਿੱਚ ਤੁਹਾਡਾ ਜਿਹੜਾ ਆ ਉਹ ਡਰਗ ਟੈਸਟ ਹੋਣਾ ਜ਼ਰੂਰੀ ਹੈ। ਫਿਰ ਮੈਂ ਦੁਹਰਾ ਦਿਆਂ ਕਿ 8 ਘੰਟੇ ਦੇ ਅੰਦਰ ਅੰਦਰ ਅਲਕੋਹਲ ਟੈਸਟ, 32 ਘੰਟੇ ਦੇ ਅੰਦਰ ਅੰਦਰ ਤੁਹਾਡਾ ਜਿਹੜਾ ਆ ਉਹ ਡਰਗ ਟੈਸਟ ਹੋਣਾ ਚਾਹੀਦਾ। ਪਰ ਉਹਦੇ ਵਿੱਚ ਇੱਕ ਸ਼ਰਤ ਹੈ ਕਿ ਅਗਰ ਤੁਹਾਡੇ ਜਾਂ ਦੂਜੇ ਬੰਦੇ ਦੇ ਕਿਸੇ ਇੱਕ ਦੇ ਵਿੱਚੋਂ ਵੀ ਟਰੱਕ ਜਿਹੜਾ ਆ ਉਹ ਟੋ ਹੁੰਦਾ, ਓਕੇ, ਜਾਂ ਦੋਨਾਂ ਵਿੱਚੋਂ ਕੋਈ ਇੱਕ ਬੰਦਾ ਵੀ ਹਸਪੀਟਲ ਜਾਂਦਾ ਹੈ, ਜਾਂ ਦੋਨਾਂ ਵਿੱਚੋਂ ਇੱਕ ਬੰਦਾ ਜਿਹੜਾ ਉਹ ਫੈਟਲ ਭਾਵ ਕਿ ਅਨਫੋਰਚੂਨੇਟਲੀ ਉਹਦੀ ਮੌਤ ਹੋ ਜਾਂਦੀ, ਇਹ ਤਿੰਨਾਂ ਕੇਸਾਂ ਵਿੱਚ ਡਰਗ ਟੈਸਟ ਜਿਹੜਾ ਉਹ ਲਾਜ਼ਮੀ। ਠੀਕ ਹੈ। ਅਗਰ ਤੁਹਾਡਾ ਟਰੱਕ ਗਿਆ ਕਿਤੇ ਥੋੜਾ ਟੱਚ ਕੀਤਾ, ਤੁਸੀਂ ਆਪਣਾ ਟਰੱਕ ਲੈ ਕੇ ਨਿਕਲ ਗਏ, ਅਗਲਾ ਬੰਦਾ ਆਪਣਾ ਵਹੀਕਲ ਲੈ ਕੇ ਨਿਕਲ ਗਿਆ ਤੇ ਤੁਹਾਡੇ ਦੋਨਾਂ ਵਿੱਚੋਂ ਕੋਈ ਵੀ ਹਸਪੀਟਲ ਨਹੀਂ ਜਾਂਦਾ, ਤੁਹਾਡੇ ਦੋਨਾਂ 'ਚ ਕੋਈ ਡੈਥ ਨਹੀਂ ਹੁੰਦੀ, ਤੁਹਾਡੇ ਦੋਨਾਂ ਵਿੱਚੋਂ ਕਿਸੇ ਦਾ ਟਰੱਕ ਟੋ ਨਹੀਂ ਹੁੰਦਾ, ਤੇ ਫਿਰ ਡਰਗ ਟੈਸਟ ਜਿਹੜਾ ਉਹ ਨਾ ਵੀ ਕਰਵਾਇਆ ਜਾਵੇ ਤੇ ਕੋਈ ਪ੍ਰੋਬਲਮ ਨਹੀਂ। ਪਰ ਅਗਰ ਇਹਨਾਂ 3 ਕੰਡੀਸ਼ਨਾਂ ਵਿੱਚੋਂ ਇੱਕ ਵੀ ਕੰਡੀਸ਼ਨ ਜਿਹੜੀ ਹੈ ਉਹ ਯੈਸ ਹੁੰਦੀ ਹੈ ਤਾਂ ਡਰਗ ਟੈਸਟ ਹੋਣਾ ਜਿਹੜਾ ਆ ਉਹ ਅਲਕੋਹਲ ਔਰ ਡਰਗ ਟੈਸਟ ਹੋਣਾ ਲਾਜ਼ਮੀ ਹੈ। ਠੀਕ ਹੈ। ਸੋ ਜਿੱਦਾਂ ਹੁਣ ਇਹ ਤੁਸੀਂ ਦੱਸ ਰਹੇ ਵਾਲੀ ਰਿਕੁਆਇਰਮੈਂਟ ਦੇ ਵਿੱਚ ਇਦਾਂ ਵੀ ਆ ਵੀ ਚਲੋ ਜੇ ਮਾੜੀ ਮੋਟੀ ਲੱਗੀ ਆ, ਜੇ CHP ਜਿੱਦਾਂ ਆਪਣੇ ਇੱਥੇ ਕੈਲੀਫੋਰਨੀਆ CHP ਹੈ ਜਾਂ ਹੋਰ ਥਾਵਾਂ ਤੇ ਵੀ ਹਾਈਵੇ ਪੈਟਰੋਲ ਇਨਵੋਲਵ ਆ, ਰਿਪੋਰਟ ਹੋਈ ਹੈ ਤੇ ਫਿਰ ਉਦੋਂ ਵੀ ਲਾਜ਼ਮੀ ਹੁੰਦਾ? ਫਿਰ ਇਹਦਾ ਹਾਈਵੇ ਪੈਟਰੋਲ ਨਾਲ ਕੋਈ ਸੰਬੰਧ ਨਹੀਂ ਹੈ। ਠੀਕ ਹੈ। 3 ਹੀ ਕੰਡੀਸ਼ਨਸ ਹੈ, ਸਿਰਫ 3 ਹੀ ਹੈ ਵੀ ਡਰਗ ਟੈਸਟ ਦੇ ਲਈ ਐਕਸੀਡੈਂਟ। ਜਦੋਂ
ਉਹਦੇ ਵਿੱਚ ਜਿਹੜੇ ਗਾਈਡਲਾਈਨਸ ਦੇ ਵਿੱਚ CHP ਜਾਂ ਪੁਲਿਸ ਦਾ ਇਨਵੋਲਵਮੈਂਟ ਕਿਤੇ ਲਿਖੀ ਨਹੀਂ ਹੈ, ਕਿਤੇ ਨਹੀਂ ਲਿਖੀ। ਠੀਕ ਹੈ, ਤਿੰਨ ਹੀ ਕੰਡੀਸ਼ਨ ਹਨ, ਇਹਨਾਂ ਤਿੰਨਾਂ ਵਿੱਚੋਂ ਅਗਰ ਇੱਕ ਵੀ ਕੰਡੀਸ਼ਨ ਜਿਹੜੀ ਉਹ ਮਿਟ ਕਰਦੀ ਹੈ ਤੇ ਤੁਹਾਡਾ ਜਿਹੜਾ ਡਾਇਰੈਕਟ ਟੈਸਟ ਹੋਣਾ ਲਾਜ਼ਮੀ ਹੈ। ਉਹ ਜ਼ਰੂਰੀ। ਅੱਛਾ, ਹੁਣ ਜਿੱਦਾਂ ਅਗਲਾ ਜੀ 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 ਤੁਸੀਂ ਜਿੱਦਾਂ ਪਹਿਲਾਂ ਦੱਸ ਰਹੇ ਸੀਗੇ ਵੀ ਜਦੋਂ ਕੰਪਨੀ ਦਾ ਮਾਲਕ ਤੁਹਾਨੂੰ ਦੱਸਦਾ ਆ ਰੈਂਡਮ ਡਰੱਗ ਟੈਸਟ ਤੇਰਾ ਨਿਕਲਿਆ ਆ, ਕਿਤੇ ਇੱਥੇ ਵੀ ਝੋਲਤ ਨਹੀਂ ਹੋ ਜਾਂਦਾ ਵੀ ਉਹ ਦੱਸਦੇ ਹੀ ਲੇਟ ਆ ਕਿ ਜਦੋਂ ਕੰਪਨੀ ਨੂੰ ਪਤਾ ਲੱਗਦਾ ਉਹਦੇ ਕੋਲ ਉਹਨੂੰ ਕਿੰਨਾ ਟਾਈਮ ਹੁੰਦਾ ਵੀ ਤੂੰ ਭਾਈ ਕਦੋਂ ਦੱਸਣਾ ਹੈ ਆਪਣੇ ਡਰਾਈਵਰ ਨੂੰ, ਉਦੋਂ ਵੀ ਕੋਈ ਲਿਮਿਟ ਹੁੰਦੀ ਹੈ? ਜੀ ਜੀ, ਉਹਨਾਂ ਨੇ 1 ਕੁਆਟਰ ਹੁੰਦਾ ਪੂਰਾ ਉਹਦੇ ਵਿੱਚ, ਪਰ ਨਾਰਮਲੀ ਜਿਹੜਾ 30 ਦਿਨ ਦਾ ਟਾਈਮ ਦਿੱਤਾ ਜਾਂਦਾ, ਪਰ ਇਹ ਜਿਹੜਾ ਰੈਂਡਮ ਆ ਇਹ ਕੁਆਟਰਲੀ ਰਨ ਕੀਤਾ ਜਾਂਦਾ। ਠੀਕ ਹੈ। ਸੋ ਬੇਸਿਕਲੀ ਉਹਨਾਂ ਦੇ ਕੋਲ 1 ਕੁਆਟਰ ਹੁੰਦਾ, ਪਰ ਨਾਰਮਲੀ ਜਿਹੜੀਆਂ ਡਰੱਗ ਟੈਸਟਿੰਗ ਕੰਪਨੀਆਂ ਉਹ 30 ਦਿਨ ਦੇ ਵਿੱਚ ਕੋਸ਼ਿਸ਼ ਕਰਦੀਆਂ ਕਿ ਟੈਸਟ ਜਿਹੜਾ ਆ ਉਹ ਪਰਫਾਰਮ ਹੋ ਜਾਏ। ਠੀਕ। ਹੁਣ ਜਿੱਦਾਂ ਹੁਣ ਮੰਨ ਲਓ ਤੁਹਾਡੀ ਕੰਪਨੀ ਆ, ਤੁਹਾਡੇ ਡਰਾਈਵਰ ਬਾਹਰ ਆ ਅੱਜ, ਤੇ ਹੁਣੇ ਤੁਹਾਨੂੰ ਜਿੱਦਾਂ ਪਤਾ ਲੱਗਾ ਵੀ ਤੁਹਾਡੇ ਡਰਾਈਵਰ ਦਾ ਰੈਂਡਮ ਸਿਲੈਕਟ ਹੋ ਗਿਆ ਆ, ਤੁਸੀਂ ਕਿੰਨੇ ਚਿਰ ਦੇ ਵਿੱਚ ਉਹਨੂੰ ਫਿਰ ਦੱਸਣਾ ਹੈ? ਮੈਂ ਉਹੀ ਕਹਿ ਰਿਹਾ ਕਿ ਅਸੀਂ ਇਹ ਦੇਖਣਾ ਕਿ ਡਰਾਈਵਰ ਦੀ ਅਵੇਲੇਬਿਲਿਟੀ ਕੀ ਹੈ। ਅਸੀਂ ਸਾਡੇ ਕੋਲ ਟੈਸਟ ਆ ਗਿਆ, ਅਸੀਂ ਆਪਣੇ ਕੋਲ ਰੱਖ ਸਕਦੇ ਹਾਂ 10 ਦਿਨ 20 ਦਿਨ 30 ਦਿਨ ਤੱਕ ਰੱਖ ਸਕਦੇ, ਕੋਈ ਚੱਕਰ ਨਹੀਂ, ਪਰ ਅਸੀਂ ਡਰਾਈਵਰ ਨੂੰ ਨਹੀਂ ਦੱਸ ਸਕਦੇ। ਠੀਕ ਹੈ, ਠੀਕ ਹੈ। ਅਸੀਂ ਕਿਉਂਕਿ ਜਿਹੜਾ DER ਆ, ਜਿਹੜਾ ਰਿਪਰੈਜ਼ੈਂਟੇਟਿਵ ਆ ਡਰੱਗ ਟੈਸਟਿੰਗ ਵਾਸਤੇ ਕੰਪਨੀ ਦਾ ਐਨਰੋਲਡ ਜਿਹੜਾ ਰਿਪਰੈਜ਼ੈਂਟੇਟਿਵ ਹੈਗਾ ਆ, ਉਹਦੇ ਕੋਲ ਹੱਕ ਹੈ ਕਿ ਉਹ ਆਪਣੇ ਕੋਲ ਉਹ ਲਿਸਟ ਰੱਖ ਸਕਦਾ। ਠੀਕ ਹੈ। ਪਰ ਉਹਨੇ ਮੇਕ ਸ਼ੋਰ ਕਰਨਾ ਕਿ ਡਰਾਈਵਰ ਇਸ ਕੰਡੀਸ਼ਨ 'ਚ ਹੋਵੇ, ਇਸ ਜਗ੍ਹਾ ਤੇ ਹੋਵੇ ਕਿ ਉਹ ਡਰਾਈਵਰ ਨੂੰ ਇਹ ਗੱਲ ਕਹਿ ਸਕੇ ਕਿ ਭਾਈ ਇੱਥੋਂ ਤੁਰ ਜਾ ਤੂੰ। ਫਾਰ ਐਗਜ਼ਾਮਪਲ ਤੁਹਾਡੇ ਕੋਲ ਡਰਾਈਵਰ ਤੁਹਾਡੇ ਯਾਰ 'ਚ ਆਇਆ, ਤੁਸੀਂ ਉੱਥੋਂ ਉਹਨੂੰ ਆਪਣਾ ਉਹ ਟੈਸਟ ਦਾ ਜਿਹੜਾ ਹੁੰਦਾ ਜਿਹੜਾ ਬਾਰਕੋਡ ਆ ਉੱਥੇ ਫੜਾਉਨੇ ਆ ਕਿ ਭਾਈ ਯਾਰ ਆਪਣਾ ਬਾਰਕੋਡ ਦੇ ਫਲਾਨੀ ਜਗ੍ਹਾ ਜਾ ਕੇ ਟੈਸਟ ਦੇ ਆ। ਜਾਂ ਡਰਾਈਵਰ ਆਪਣੇ ਘਰ ਬੈਠਾ ਹੈ, ਇਸ ਵੇਲੇ ਤੁਹਾਨੂੰ ਪਤਾ ਕਿ ਉਹ ਘਰ ਬੈਠਾ ਆ, ਤੁਸੀਂ ਉਹਨੂੰ ਕਹਿ ਸਕਦੇ ਭਾਈ ਹੁਣੇ ਹੀ ਡਰੱਗ ਟੈਸਟ ਕਰਵਾ ਕੇ ਆ। ਇੱਥੋਂ ਤੱਕ ਵੀ ਜੇ ਤੁਸੀਂ ਚਾਹੁੰਦੇ ਆ, ਮੰਨ ਲਓ ਤੁਹਾਡਾ ਡਰਾਈਵਰ ਲੋਡ ਲਾ ਰਿਹਾ ਕਿਤੇ, ਜਾਂ ਉਹ ਟਰੱਕ ਸਟਾਪ ਤੇ ਖੜਾ ਹੈ, ਤੁਸੀਂ ਉੱਥੋਂ ਵੀ ਕਹਿ ਸਕਦੇ ਕਿ ਭਾਈ ਤੂੰ ਓਕਲਾਹੋਮਾ ਖੜਾ, ਲੋਡ ਨਹੀਂ ਲੈ ਕੇ ਜਾਣਾ, ਤੇ ਤੂੰ ਓਕਲਾਹੋਮਾ ਦੀ ਫਲਾਨੀ ਸਟੇਟ ਤੇ ਜਾ ਕੇ ਇਹ ਡਰੱਗ ਟੈਸਟ ਕਰਵਾ ਕੇ ਆ। ਤੁਸੀਂ ਇਸ ਤਰ੍ਹਾਂ ਨਹੀਂ ਕਹਿ ਸਕਦੇ ਕਿ ਅੱਜ ਤੂੰ ਓਕਲਾਹੋਮਾ ਬੈਠਾ ਹੈ ਤੇ ਨਿਊਯਾਰਕ ਲੋਡ ਲਾ ਕੇ ਤੇ ਅੱਗੇ ਜਰਸੀ ਜਾ ਕੇ ਆਪਣਾ ਟੈਸਟ ਕਰਵਾ ਲੈ। ਇਸ ਤਰ੍ਹਾਂ ਨਹੀਂ ਕਰ ਸਕਦੇ। ਸੋ ਕੰਪਨੀ ਦਾ ਜਿਹੜਾ DER ਹੈ, ਭਾਵ ਜਿਹੜਾ ਸੇਫਟੀ ਮੈਨੇਜਰ ਹੈ, ਜਾਂ ਉਹਦੇ ਜਿਹੜਾ ਰਾਈਟ ਲਫ਼ਜ਼ ਉਹ DER ਹੁੰਦਾ, ਜਿਹੜਾ ਰਿਪਰੈਜ਼ੈਂਟੇਟਿਵ ਹੈ, ਉਹਦੇ ਤੱਕ ਇਨਫੋਰਮੇਸ਼ਨ ਆਣ ਕੇ ਰੁਕ ਜਾਂਦੀ ਹੈ। ਉਤੋਂ ਡਰਾਈਵਰ ਤੱਕ ਉਦੋਂ ਪਹੁੰਚਣੀ ਹੈ ਜਦੋਂ ਐਕਚੁਅਲ ਟੈਸਟ ਪਰਫਾਰਮ ਹੋਣਾ। ਠੀਕ ਹੈ, ਠੀਕ ਹੈ। ਅਗਲਾ ਟੈਸਟ ਜਿਹੜਾ ਤੁਹਾਡਾ ਹੁੰਦਾ ਹੈ ਉਹ ਹੁੰਦਾ ਜੀ ਰੀਜ਼ਨੇਬਲ ਸਸਪੀਸ਼ੀਅਸ ਟੈਸਟ। ਠੀਕ ਹੈ। ਜਿਹਨੂੰ ਕਹਿੰਦੇ ਸ਼ੱਕ ਦੇ ਆਧਾਰ ਤੇ। ਸ਼ੱਕ ਦੇ ਆਧਾਰ ਤੋਂ ਭਾਵ ਇਹ ਹੈ ਕਿ ਜਦੋਂ ਤੁਹਾਨੂੰ ਸ਼ੱਕ ਪੈ ਜਾਂਦੀ ਹੈ ਕਿ ਮੇਰਾ ਫਲਾਨਾ ਡਰਾਈਵਰ ਜਿਹੜਾ ਉਹ ਡਰੱਗ ਖਾਂਦਾ ਆ, ਜਾਂ ਇਹ ਕੋਈ ਤੁਹਾਨੂੰ ਇਹ ਡਾਊਟ ਹੁੰਦਾ ਕਿ ਇਹ ਬੰਦਾ ਗਲਤੀ ਕਰ ਰਿਹਾ, ਤੇ ਤੁਸੀਂ ਸ਼ੱਕ ਦੇ ਆਧਾਰ ਤੇ ਵੀ ਉਹਦੇ ਕੋਲ ਟੈਸਟ ਕਰਵਾ ਸਕਦੇ ਆ। ਇੱਥੇ ਫਿਰ ਉਹੀ ਕੰਡੀਸ਼ਨ ਲਾਗੂ ਹੁੰਦੀ ਹੈ ਓਕੇ, ਕਿ ਜਦੋਂ ਉਹਦੇ ਹੱਥ 'ਚ ਫੜਾਉਣਾ ਤੁਸੀਂ ਟੈਸਟ ਦਾ ਆਪਣਾ ਜਿਹੜਾ ਬਾਰਕੋਡ ਹੈ, ਜਾਂ ਜਦੋਂ ਉਹਨੂੰ ਨੋਟਿਸ ਦੇਣਾ ਕਿ ਭਾਈ ਡਰੱਗ ਟੈਸਟ ਕਰਵਾ ਗਿਆ, ਉਸ ਤੋਂ ਬਾਅਦ ਸਿੱਧਾ ਬੰਦਾ ਜਿਹੜਾ ਉਹ ਲੈਬ 'ਚ ਜਾਣਾ ਚਾਹੀਦਾ। ਅਗਰ ਬੰਦਾ ਕਹਿੰਦਾ ਅੱਜ ਨਹੀਂ ਮੈਂ ਜਾਣਾ, ਮੈਂ ਕੱਲ ਨੂੰ ਜਾਊਂਗਾ, ਫਿਰ ਤੁਸੀਂ ਤੁਹਾਡੇ ਕੋਲ ਹੱਕ ਆ ਕਿ ਤੁਸੀਂ ਉਹਦਾ ਰਿਫਿਊਜ਼ਲ ਰਿਪੋਰਟ ਕਰੋ, ਔਰ ਜਿਵੇਂ ਰਿਫਿਊਜ਼ਲ ਰਿਪੋਰਟ ਹੁੰਦਾ ਉਸੇ ਵੇਲੇ ਜਿਹੜਾ ਡਰਾਈਵਰ ਆ ਉਹਦਾ ਲਾਇਸੈਂਸ ਹੋਲਡ ਤੇ ਪੈ ਜਾਂਦਾ। ਓਕੇ, ਭਾਵ ਕਿ ਕਲੀਅਰਿੰਗ ਹਾਊਸ ਦੇ ਵਿੱਚ ਉਹ ਪ੍ਰੋਹਿਬਿਟਡ ਹੋ ਜਾਂਦਾ, ਉਹ ਡਰਾਈਵਰ ਜਿਹੜਾ ਉਹ ਨਾ ਚਲਾਉਣ ਸਕਣ ਦੇ ਯੋਗ ਹੋ ਜਾਂਦਾ। ਉਸ ਤੋਂ ਅਗਲਾ ਜਿਹੜਾ ਟੈਸਟ ਹੈ ਉਹਨੂੰ ਕਹਿੰਦੇ ਸੀ RTD, ਰਿਟਰਨ ਟੂ ਡਿਊਟੀ। ਓਕੇ, ਜਦੋਂ ਡਰੱਗ ਪੋਜ਼ਿਟਿਵ ਆ ਜਾਂਦਾ ਉਹ ਤੋਂ ਬਾਅਦ ਜਿਹੜੀ ਸੈਪ ਦਾ ਪ੍ਰੋਗਰਾਮ ਲੈਣ ਤੋਂ ਬਾਅਦ ਜਦੋਂ ਅਸੀਂ ਉਹਦੀ ਪੋਜ਼ਿਟਿਵ ਦੀ ਗੱਲ ਕਰਾਂਗੇ, ਉਹ 'ਚ ਗੱਲ ਐਕਸਪਲੇਨ ਕਰਾਂਗੇ। ਪਰ ਇਹਦਾ ਟੈਸਟ ਆ, ਇਹ ਵੀ ਇੱਕ ਟੈਸਟ ਆ, ਇਹਨੂੰ ਕਹਿੰਦੇ RTD ਰਿਟਰਨ ਟੂ ਡਿਊਟੀ ਟੈਸਟ। ਇਹਦਾ ਪੋਜ਼ਿਟਿਵ ਡਰੱਗ ਟੈਸਟ ਹੋਣ ਨਾਲ ਸੰਬੰਧ ਹੈ। ਉਸ ਤੋਂ ਬਾਅਦ ਹੁੰਦੇ ਫੋਲੋ ਅਪ ਟੈਸਟ। ਅੱਛਾ, ਇਹ ਟੈਸਟ ਵੀ ਜਿਹੜਾ ਆ ਇਹ ਵੀ ਪੋਜ਼ਿਟਿਵ ਡਰੱਗ ਟੈਸਟ ਹੋਣ ਦੇ ਨਾਲ ਇਹਦਾ ਸੰਬੰਧ ਹੈ। ਪੋਜ਼ਿਟਿਵ ਹੋਣ ਤੋਂ ਬਾਅਦ RTD ਹੋਣ ਤੋਂ ਬਾਅਦ ਜਿਹੜਾ ਅਗਲਾ ਸਟੈਪ ਹੁੰਦਾ ਉਹ ਫੋਲੋ ਅਪ ਹੁੰਦਾ। ਜਦੋਂ ਪੋਜ਼ਿਟਿਵ ਦੀ ਗੱਲ ਕਰਾਂਗੇ ਤਾਂ ਆਪਾਂ ਫਿਰ ਉੱਥੇ ਐਕਸਪਲੇਨ ਕਰਾਂਗੇ ਕਿ ਫੋਲੋ ਅਪ ਕਿਉਂ ਹੁੰਦਾ, ਕਿਉਂ ਕਰਵਾਇਆ ਜਾਂਦਾ। ਠੀਕ ਜੀ। ਸੋ ਬਿਲਕੁਲ। ਸੋ ਆਪਾਂ ਜਿੱਦਾਂ ਹੁਣੇ ਰਜਿੰਦਰ ਸਿੰਘ ਟਾਂਡਾ ਜੀ ਨੇ ਗਲੋਬਲ ਟਰੱਕ ਪਰਮਿਟ ਤੋਂ ਉਹਨਾਂ ਨੇ ਆਪਾਂ ਨੂੰ ਇਹ ਦੱਸਿਆ ਵੀ ਕਿੰਨੇ ਪ੍ਰਕਾਰ ਦੇ ਜਿਹੜੇ ਆ ਉਹ ਟੈਸਟ ਜਿਹੜੇ ਉਹ ਹੁੰਦੇ ਆ, ਚਾਹੇ ਉਹ ਪ੍ਰੀ ਇੰਪਲੋਇਮੈਂਟ ਆ, ਰੈਂਡਮ ਆ, ਐਕਸੀਡੈਂਟ ਤੋਂ ਬਾਅਦ 'ਚ ਆ,
ਸ਼ੱਕ ਦੇ ਆਧਾਰ ਤੇ ਆ, ਫਿਰ ਵਾਪਸੀ ਦੇ ਉੱਤੇ ਆ, ਰਿਟਰਨ ਟੂ ਸਰਵਿਸ ਤੇ ਫੋਲੋ ਅਪ। ਸੋ ਕਾਫੀ ਪ੍ਰਕਾਰ ਦੇ ਆ, ਕਾਫੀ ਇਹਦੇ ਵਿੱਚ ਹੋਰ ਗੱਲਾਂ ਜਿਹੜੀਆਂ ਹੋਣਗੀਆਂ। ਜੁੜੇ ਰਹਿਣਾ ਸਰੋਤਿਓ ਤੁਸੀਂ ਇੱਦਾਂ ਹੀ ਸਾਡੇ ਨਾਲ। ਇੱਕ ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਜੁੜਦੇ ਹਾਂ, ਗੱਲਬਾਤ ਨੂੰ ਇੱਦਾਂ ਹੀ ਜਾਰੀ ਰੱਖਾਂਗੇ। ਕੱਲੇ ਕੱਲੇ ਟੈਸਟ ਦੇ ਵਿੱਚ ਹੋਰ ਕੀ ਕੀ ਹੁੰਦਾ ਆ, ਕਿਹਨੇ ਕੀ ਕਰਨਾ ਹੁੰਦਾ ਆ, ਉਹ ਸਾਰਾ ਕੁਛ ਰਜਿੰਦਰ ਸਿੰਘ ਟਾਂਡਾ ਜੀ ਆਪਾਂ ਨੂੰ ਐਕਸਪਲੇਨ ਕਰਨਗੇ। ਜੁੜੇ ਰਹੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ब्रेक तो बाद एक फिर आप सब का स्वागत है। सो तो प्रोग्राम चल रहा जी इस टाइम सांझी साथ गलबात आप कर रहे हैं रजिंदर सिंह टांडा जी के नाल ग्लोबल ट्रक परमिट वाले ट्रकिंग शो आप लेके हाजिर होने अज ट्रकिंग ड्रग टेस्ट नूं लैके जी इनफॉर्मेशन आ रिक्वायरमेंट्स ते जी इनफॉर्मेशन आ वो आप साझी कर रहे हैं। रजिंदर सिंह टांडा जी जी एक फिर स्वागत है। सत श्री अकाल जी। शुक्रिया राज जी, ਤੁਹਾਡਾ ਔਰ ਤੁਹਾਡੀ ਸਾਰੀ ਟੀਮ ਦਾ ਮੇਰੇ ਵੱਲੋਂ ਬਹੁਤ ਬਹੁਤ ਸ਼ੁਕਰੀਆ। ਦੱਸ ਜਾਈਏ ਗਲੋਬਲ ਟਰੱਕ ਪਰਮਿਟ ਪਿਛਲੇ ਤਕਰੀਬਨ 2 ਦਹਾਕਿਆਂ ਤੋਂ ਟਰੱਕਿੰਗ ਪਰਮਿਟਸ ਟਰੱਕਿੰਗ ਪੇਪਰ ਵਰਕਸ ਨੂੰ ਲੈ ਕੇ ਜਿਹੜੀ ਉਹ ਤੁਹਾਡੀ ਮਦਦ ਕਰਦੇ ਆ ਰਹੇ ਆ। ਬਹੁਤ ਸਾਰੀਆਂ ਕੰਪਨੀਆਂ ਦੇ ਲਈ ਉਹਨਾਂ ਨੇ ਇਹ ਸੇਵਾਵਾਂ ਦਿੰਦੇ ਆ ਰਹੇ ਆ। ਜੇ ਤੁਸੀਂ ਵੀ ਟਰੱਕ ਦੇ ਪਰਮਿਟਸ ਜਾਂ ਪੇਪਰ ਵਰਕ ਨੂੰ ਲੈ ਕੇ ਤੁਸੀਂ ਆਪਣਾ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਲੈਥਰੋਪ ਦੇ ਵਿੱਚ ਇਹਨਾਂ ਦਾ ਆਫਿਸ ਆ। ਫੋਨ ਨੰਬਰ ਆ 2096360880 209 636 0880 ਦੇ ਉੱਤੇ। ਜਿਉਂ-ਜਿਉਂ ਰਿਕੁਆਇਰਮੈਂਟਸ ਬਿਜ਼ਨਸ ਦੀਆਂ ਚੇਂਜ ਹੁੰਦੀਆਂ ਜਾਂਦੀਆਂ ਆ ਉਹ ਤੁਹਾਨੂੰ ਸਾਰਾ ਕੁਝ ਕੰਪਲਾਇੰਟ ਰਹਿਣ ਦੇ ਲਈ ਉਸ ਵਿੱਚ ਮਦਦ ਕਰਦੇ ਨੇ। ਰਜਿੰਦਰ ਸਿੰਘ ਜੀ, ਗੱਲਬਾਤ ਆਪਾਂ ਜਿਹੜੀ ਹੁਣ ਜਿਹੜੇ ਡਰੱਗ ਟੈਸਟ ਨੂੰ ਲੈ ਕੇ ਕਰ ਰਹੇ ਆ, ਤੁਸੀਂ ਇਸ ਤੋਂ ਪਹਿਲਾਂ ਆਪਾਂ ਦੱਸਿਆ ਵੀ ਕਿੰਨੇ ਪ੍ਰਕਾਰ ਦੇ ਹੁੰਦੇ ਆ। ਜੇ ਹੁਣ ਕਰੀਏ ਵੀ ਡਰੱਗ ਟੈਸਟ ਪੋਜ਼ਿਟਿਵ ਆਉਣ ਦੀ ਸੂਰਤ ਵਿੱਚ ਜਿਹੜਾ ਟਰੱਕ ਦਾ ਮਾਲਕ ਆ ਉਹਦਾ ਪਹਿਲਾ ਫਰਜ਼ ਕੀ ਆ? ਰਾਜੀ ਜੀ, ਬਹੁਤ ਵਧੀਆ ਸਵਾਲ ਹੈ ਕਿਉਂਕਿ ਜਿਹੜਾ ਡਰੱਗ ਟੈਸਟ ਪੋਜ਼ਿਟਿਵ ਆਉਣ ਤੋਂ ਬਾਅਦ ਜਿਹੜਾ ਪਹਿਲੀ ਡਿਊਟੀ ਟਰੱਕ ਓਨਰ ਦੀ ਬਣਦੀ ਹੈ ਕਿ ਜਿੱਥੇ ਵੀ ਜਦੋਂ ਵੀ ਉਹਨਾਂ ਦੇ ਕੋਲ ਇਹ ਰਿਪੋਰਟ ਆਉਂਦੀ ਹੈ ਕਿ ਤੁਹਾਡਾ ਡਰਾਈਵਰ ਜਿਹੜਾ ਉਹ ਪੋਜ਼ਿਟਿਵ ਹੈ ਤਾਂ ਫੌਰਨ ਤੌਰ ਤੇ ਜਿਹੜਾ ਡਰਾਈਵਰ ਹੈ ਉਹਨੂੰ ਟਰੱਕ ਦੇ ਉੱਤੋਂ ਉਤਾਰਤਾ ਜਾਵੇ। ਠੀਕ ਹੈ। ਜਦੋਂ ਵੀ ਤੁਹਾਡੇ ਕੋਲ ਇਹ ਗੱਲ ਤੁਹਾਡਾ ਪੋਜ਼ਿਟਿਵ ਡਰੱਗ ਟੈਸਟ ਆ ਗਿਆ, ਕਿਉਂਕਿ ਅੱਜ ਤੋਂ ਪਹਿਲਾਂ ਜਦੋਂ ਤੱਕ ਕਲੀਨਿੰਗ ਹਾਊਸ ਨਹੀਂ ਸੀ ਸਟਾਰਟ ਹੋਇਆ 2020 ਤੋਂ ਪਹਿਲਾਂ, ਉਦੋਂ ਤੱਕ ਇਹ ਹੇਰਾ ਫੇਰੀ ਥੋੜੀ ਚੱਲ ਜਾਂਦੀ ਸੀ ਕਿ ਡਰਾਈਵਰ ਜਿਹੜਾ ਆ ਅਗਰ ਉਹਦਾ ਡਰੱਗ ਟੈਸਟ ਪੋਜ਼ਿਟਿਵ ਆ ਵੀ ਗਿਆ ਤੇ ਅਸੀਂ ਉਹ ਟੈਸਟ ਨੂੰ 1-2 ਦਿਨ ਵਾਸਤੇ ਆਪਣੇ ਕੋਲ ਦੱਬ ਲੈਂਦੇ ਸੀ। ਔਰ ਜਦੋਂ ਡਰਾਈਵਰ ਗੇੜਾ ਪੂਰਾ ਕਰਕੇ ਆਉਂਦਾ ਸੀ ਫਿਰ ਅਸੀਂ ਉਹਨੂੰ ਕਹਿੰਦੇ ਕਿ ਭਾਈ ਤੂੰ ਹੁਣ ਉੱਤਰ ਜਾ ਤੇ ਆਪਣਾ ਜਿਹੜਾ ਆਰਟੀਡੀ ਦਾ ਪ੍ਰੋਸੈਸ ਆ ਉਹਨੂੰ ਸਟਾਰਟ ਕਰ। ਪਰ ਹੁਣ ਜਿਵੇਂ ਹੀ ਤੁਹਾਡਾ ਡਰੱਗ ਟੈਸਟ ਪੋਜ਼ਿਟਿਵ ਹੁੰਦਾ ਤੇ ਜਿਹੜਾ ਤੁਹਾਡਾ MRO ਆ, ਭਾਵ ਕਿ ਮੈਡੀਕਲ ਆਫਿਸਰ, ਜਿਹੜਾ ਉਸ ਡਰੱਗ ਟੈਸਟ ਨੂੰ ਸਟੈਂਪ ਕਰਦਾ ਹੈ, ਜਿਹੜਾ ਇਹ ਦੱਸਦਾ ਕਿ ਡਰੱਗ ਟੈਸਟ ਪੋਜ਼ਿਟਿਵ ਹੈ, ਜਾਂ ਲੈਬ ਜਿਹੜੀ ਹੈ ਜਾਂ ਜਿਹੜਾ ਤੁਹਾਡਾ ਕੰਸੋਰਟੀਅਮ ਹੈ ਜਿਹੜਾ ਇਹ ਡਿਕਲੇਅਰ ਕਰਦਾ ਕਿ ਤੁਹਾਡੀ ਜਿਹੜਾ ਡਰੱਗ ਟੈਸਟ ਪੋਜ਼ਿਟਿਵ ਆ ਗਿਆ, ਇਹ ਉਹਦੀ ਡਿਊਟੀ ਬਣਦੀ ਹੈ ਕਿ ਉਹ ਉਸੇ ਵਕਤ ਕਲੀਅਰਿੰਗ ਹਾਊਸ ਨੂੰ, ਭਾਵ ਫੈਡਰਲ ਮੋਟਰ ਕੈਰੀਅਰ ਨੂੰ ਰਿਪੋਰਟ ਕਰੇ ਔਰ ਡਰਾਈਵਰ ਦਾ ਜਿਹੜਾ ਸਟੇਟਸ ਆ ਕਲੀਅਰਿੰਗ ਹਾਊਸ ਦੇ ਉੱਤੇ ਉਸੇ ਵੇਲੇ ਪ੍ਰੋਹਿਬਿਟਡ ਹੋ ਜਾਂਦਾ, ਭਾਵ ਕਿ ਉਹ ਟਰੱਕ ਡਰਾਈਵ ਨਹੀਂ ਕਰ ਸਕਦਾ। ਠੀਕ। ਮੈਂ ਇੱਕ ਹੋਰ ਗੱਲ ਬਹੁਤ ਜ਼ਰੂਰੀ ਦੱਸਣੀ ਚਾਹੁੰਦਾ ਕਿ ਨਵੰਬਰ ਸ਼ਾਇਦ 16 ਜਾਂ 23 ਤੋਂ ਹਜੇ ਜਿਹੜੀ ਡੇਟ ਆ ਉਹ ਡਿਕਲੇਅਰ ਨਹੀਂ ਹੋਈ। ਜਦੋਂ ਵੀ ਕਿਸੇ ਡਰਾਈਵਰ ਦਾ ਡਰੱਗ ਟੈਸਟ ਪੋਜ਼ਿਟਿਵ ਆਏਗਾ ਤਾਂ ਉਸੇ ਰਾਤ ਨੂੰ DMB ਉਸ ਸਟੇਟ ਦੀ ਨੂੰ ਇਨਫੋਰਮ ਕੀਤਾ ਜਾਏਗਾ। ਹੁਣ ਤੱਕ ਕੇਵਲ ਕਲੀਅਰਿੰਗ ਹਾਊਸ ਨੂੰ ਪਤਾ ਲੱਗਦਾ ਤੇ ਕਲੀਅਰਿੰਗ ਹਾਊਸ ਵਿੱਚ ਉਹਦਾ ਜਿਹੜਾ ਸਟੇਟਸ ਹੈ ਉਹ ਨੌਨ ਪ੍ਰੋਹਿਬਿਟਡ ਹੁੰਦਾ। ਪਰ ਜੇਕਰ ਤੁਸੀਂ ਆਪਣਾ ਡਰਾਈਵਿੰਗ ਰੈਕਡ ਕਢਵਾਓ ਤਾਂ ਉਹਦੇ ਵਿੱਚ ਤੁਹਾਡਾ ਜਿਹੜਾ ਲਾਇਸੈਂਸ ਆ ਉਹ ਐਕਟਿਵ ਸ਼ੋ ਹੋਏਗਾ। ਓਕੇ। ਭਾਵ ਕਿ ਤੁਹਾਡਾ ਲਾਇਸੈਂਸ ਠੀਕ ਹੁੰਦਾ ਪਰ ਤੁਸੀਂ ਕਮਰਸ਼ੀਅਲੀ ਆਪਰੇਟ ਨਹੀਂ ਕਰ ਸਕਦੇ, ਤੁਸੀਂ ਕਮਰਸ਼ੀਅਲ ਡਰਾਈਵਰ ਕੰਮ ਨਹੀਂ ਕਰ ਸਕਦੇ, ਤੁਹਾਡਾ ਜਿਹੜਾ ਲਾਇਸੈਂਸ ਹੈ ਉਹਦੇ ਉੱਤੇ ਕੋਈ ਪ੍ਰੋਬਲਮ ਨਹੀਂ ਹੋਏਗੀ। ਓਕੇ। ਪਰ ਨਵੰਬਰ ਦੇ ਵਿੱਚ ਡਿਪਾਰਟਮੈਂਟ ਆਫ ਮੋਟਰ ਵਹੀਕਲ ਔਰ ਜਿਹੜੀ ਡਰੱਗ ਟੈਸਟਿੰਗ ਡਿਪਾਰਟਮੈਂਟ ਆ ਫੈਡਰਲ ਮੋਟਰ ਕੈਰੀਅਰ ਦਾ, ਇਹ ਦੋਨੇ ਕੰਬਾਈਨਡ ਹੋ ਰਹੇ ਆ, ਜਿਹਦੇ ਵਿੱਚ ਜਿਸ ਰਾਤ ਨੂੰ ਤੁਹਾਡਾ ਡਰੱਗ ਟੈਸਟ ਪੋਜ਼ਿਟਿਵ ਹੁੰਦਾ ਉਸ ਨਾਈਟ ਨੂੰ ਤੁਹਾਡਾ ਲਾਇਸੈਂਸ ਜਿਹੜਾ ਆ ਉਹਨੂੰ ਟਰੱਕ ਤੋਂ ਘਟਾ ਕੇ ਉਹਨੂੰ ਕਾਰ ਦਾ ਬਣਾਤਾ ਜਾਏਗਾ, C ਕਲਾਸ ਕਰ ਲੈਣਾ, ਭਾਵ ਕਿ ਉਹਨੂੰ C ਕਲਾਸ ਕਰਤਾ ਜਾਏਗਾ। ਸੋ ਜੇਕਰ ਤੁਸੀਂ ਉਸ ਤੋਂ ਬਾਅਦ ਅਗਲੇ ਦਿਨ ਜਾ ਕੇ ਆਪਣਾ ਰੈਕਡ ਕਢਵਾਓ ਤੇ ਤੁਹਾਡਾ ਜਿਹੜਾ ਰੈਕਡ ਹੈ ਉਹ C ਕਲਾਸ ਸ਼ੋ ਹੋਏਗਾ। ਓਕੇ। ਸੋ ਇਸ ਕਰਕੇ ਜਿਹੜੇ ਟਰੱਕ ਮਾਲਕ ਹੈ ਉਹਨਾਂ ਨੂੰ ਇਹ ਬਹੁਤ ਹੀ ਵੱਡੀ ਉਹਨਾਂ ਨੂੰ ਸਾਈਟੇਸ਼ਨ ਮਿਲ ਸਕਦੀ ਹੈ, ਉਹਨਾਂ ਨੂੰ ਬਹੁਤ ਵੱਡੀ ਟਿਕਟ ਮਿਲ ਸਕਦੀ ਹੈ, ਉਹਨਾਂ ਨੂੰ ਫਾਈਨ ਪੈ ਸਕਦਾ ਕਿ ਉਹ ਇੱਕ C ਕਲਾਸ ਡਰਾਈਵਰ ਦੇ ਕੋਲ ਜਿਹੜਾ ਆ ਉਹ ਟਰੱਕ ਚਲਵਾ ਰਿਹਾ ਆ। ਸੋ ਜਿੱਦਾਂ ਹੀ ਤੁਹਾਨੂੰ ਪਤਾ ਲੱਗਦਾ ਕਿ ਸਾਡਾ ਡਰੱਗ ਟੈਸਟ ਪੋਜ਼ਿਟਿਵ, ਤੁਹਾਡੀ ਪਹਿਲੀ ਡਿਊਟੀ ਬਣਦੀ ਹੈ ਕਿ ਤੁਸੀਂ ਡਰਾਈਵਰ ਜਿਹੜਾ ਆ ਉਹਨੂੰ ਆਊਟ ਆਫ ਸਰਵਿਸ ਕਰੋ, ਉਹਦੇ ਕੋਲੋਂ ਟਰੱਕ ਜਿਹੜਾ ਆ ਉਹ ਵਾਪਸ ਲਾਓ। ਠੀਕ। ਉਸ ਤੋਂ ਬਾਅਦ ਓਨਰ ਦੀ ਇਹ
ਮੈਂ ਫਿਡੂਸ਼ੀਅਰੀ ਡਿਊਟੀ ਸਮਝਦਾ ਹਾਂ, ਉਹਦੀ ਡਿਊਟੀ ਨਹੀਂ ਹੈ ਬਾਏ ਲਾ, ਬਟ ਉਹਦੀ ਫਿਡੂਸ਼ੀਅਰੀ ਡਿਊਟੀ ਹੈ ਕਿ ਉਹ ਡਰਾਈਵਰ ਨੂੰ ਹੈਲਪ ਕਰੇ, ਬਜਾਏ ਉਹਨੂੰ ਇਹ ਗੱਲ ਕਰਨ ਦੇ ਕਿ ਭਾਈ ਤੂੰ ਦੌੜ ਜਾ, ਹੁਣ ਮੇਰਾ ਉਹਦਾ ਕੋਈ ਸੰਬੰਧ ਨਹੀਂ ਹੈ। ਕਿਉਂਕਿ ਆਖਰ ਤੁਹਾਡਾ ਉਹ ਡਰਾਈਵਰ ਹੈ, ਉਹਨੇ ਗਲਤੀ ਕੀਤੀ ਹੈ, ਉਹਦੀ ਸਜ਼ਾ ਉਹਨੂੰ ਮਿਲਣੀ ਹੈ। ਕਿਉਂਕਿ ਇੱਕ ਡਰਗ ਟੈਸਟ ਜਿਹੜਾ ਪੋਜ਼ਿਟਿਵ ਹੁੰਦਾ ਘੱਟੋ ਘੱਟ ਵੀ 10-20 ਹਜ਼ਾਰ ਡਾਲਰ ਚ ਪੈਂਦਾ ਜਾ ਕੇ, ਇਹ ਏਡਾ ਸਸਤਾ ਨਹੀਂ ਪੈਂਦਾ। ਵਾਲੀ ਜਿਹੜਾ ਸਾਨੂੰ ਕਈ ਵਹਿਮ ਹੁੰਦਾ, ਮੈਂ ਔਨ ਪੇਪਰ ਗੱਲ ਕਰ ਸਕਦਾ ਤੁਹਾਡੇ ਨਾਲ ਕਿ ਇੱਕ ਡਰਗ ਟੈਸਟ ਜਿਹੜਾ ਆ ਉਹ 15 ਤੋਂ 20 ਹਜ਼ਾਰ ਕੋਸਟ ਕਰਦਾ ਹੈ। ਔਰ ਜਿਹੜੇ ਬੰਦੇ ਦਾ ਆਪਣਾ ਟਰੱਕ ਹੈ, ਜਿਹੜਾ ਓਨਰ ਆਪਰੇਟਰ ਹੈ, ਉਹਨੂੰ ਇਹ ਡਰਗ ਟੈਸਟ ਜਿਹੜਾ 30 ਤੋਂ ਲੈ ਕੇ 40 ਹਜ਼ਾਰ ਡਾਲਰ ਮਹਿੰਗਾ ਪੈਂਦਾ। ਅੱਛਾ ਜੀ, ਕਿਉਂਕਿ ਤੁਹਾਡੀਆਂ ਇੰਸ਼ੋਰੈਂਸ ਮਹਿੰਗੀਆਂ ਹੋ ਜਾਂਦੀਆਂ, ਤੁਹਾਡੀ ਕਾਰ ਦੀ ਇੰਸ਼ੋਰੈਂਸ, ਤੁਹਾਡੇ ਟਰੱਕ ਦੀ ਇੰਸ਼ੋਰੈਂਸ, ਮਹੀਨਾ 2 ਮਹੀਨੇ ਦੀ ਟਰੱਕ ਨਹੀਂ ਚਲਾਉਣਾ, ਉਹਨੇ ਚ ਟਰੱਕ ਦੀਆਂ ਪੇਮੈਂਟਸ ਦੇਣੀਆਂ, ਉਹਨੇ ਚ ਟਰੱਕ ਦੀਆਂ ਇੰਸ਼ੋਰੈਂਸ ਭਰਨੀਆਂ। ਸੋ ਜੇ ਤੁਸੀਂ ਸਾਰਾ ਹੀ ਕਰੋ, ਔਰ ਇੱਕ ਹੋਰ ਮੈਂ ਤੁਹਾਨੂੰ ਗੱਲ ਦੱਸਾਂ ਕਿ ਜਿਹੜਾ ਬੰਦਾ ਡਰਗ ਟੈਸਟ ਪੋਜ਼ਿਟਿਵ ਆ ਜਾਏ, ਉਹਨੂੰ ਸਹੀ ਹੈ ਕਿਤੇ ਲਾਈਫ ਇੰਸ਼ੋਰੈਂਸ ਨਹੀਂ ਮਿਲਦੀ। ਅੱਛਾ, ਠੀਕ ਹੈ। ਤੁਸੀਂ ਤਾਂ ਲਾਈਫ ਇੰਸ਼ੋਰੈਂਸ ਦੇ ਬੰਦੇ ਹੋ, ਤੁਹਾਨੂੰ ਵੱਧ ਪਤਾ ਹੋਣਾ ਭਾਈ ਖਾਲਸਾ ਜੀ ਨੂੰ ਕਿ ਲਾਈਫ ਇੰਸ਼ੋਰੈਂਸ ਲੈਣੀ ਬਹੁਤ ਮੁਸ਼ਕਿਲ ਹੋ ਜਾਂਦੀ ਹੈ ਜੇਕਰ ਤੁਹਾਡੇ ਡਰਗ ਟੈਸਟ ਪੋਜ਼ਿਟਿਵ ਹੋਵੇ ਜਾਂ ਤੁਹਾਡੇ ਕੋਲ DGY ਹੋਵੇ। ਉਹ ਅਗਲੇ ਕਹਿੰਦੇ ਆ ਵੀ ਇਹ ਤਾਂ ਜਾਨ ਨੂੰ ਤੇ ਤਲੀ ਤੇ ਲੈ ਕੇ ਤੁਰਿਆ ਫਿਰਦਾ। ਹਾਂਜੀ ਹਾਂਜੀ ਹਾਂਜੀ। ਸੋ ਇਹ ਦੇਖੋ ਕਿੱਡਾ ਵੱਡਾ ਜ਼ਿੰਦਗੀ ਦਾ ਲਾਸ ਹੈ ਕਿ ਤੁਸੀਂ ਲਾਈਫ ਇੰਸ਼ੋਰੈਂਸ ਨਾ ਲੈ ਸਕੋ। ਬਹੁਤ ਵਾਰੀ ਲਾਈਫ ਇੰਸ਼ੋਰੈਂਸ ਤੁਹਾਨੂੰ ਡਿਨਾਈ ਹੋ ਜਾਂਦੀ ਹੈ। ਸੋ ਇਹਦੇ ਏਡੇ ਨੁਕਸਾਨ ਆ ਕਿ ਅਸੀਂ ਇਨਡਾਇਰੈਕਟਲੀ ਅਗਰ ਨੁਕਸਾਨਾਂ ਦੀ ਗੱਲ ਕਰੀਏ, ਤੁਸੀਂ ਸੋਚ ਵੀ ਨਹੀਂ ਸਕਦੇ ਕਿ ਬੰਦੇ ਦੀ ਗੱਡੀ ਜਿਹੜੀ ਹੈ ਉਹ ਇੱਕ ਵਾਰੀ ਲੀਹ ਤੋਂ ਲੱਥ ਜਾਂਦੀ ਹੈ ਇੱਕ ਡਰਗ ਟੈਸਟ ਪੋਜ਼ਿਟਿਵ ਹੋਣ। ਸੋ ਇਹ ਤੋਂ ਸਾਨੂੰ ਬਚਣਾ ਚਾਹੀਦਾ। ਔਰ ਅਗਲੀ ਜਿਹੜੀ ਡਿਊਟੀ ਹੈ ਉਹ ਇਹ ਬਣਦੀ ਹੈ ਕਿ ਡਰਾਈਵਰ ਦੀ ਇਹ ਡਿਊਟੀ ਹੈ ਵੈਸੇ, ਪਰ ਮੈਂ ਸਮਝਦਾ ਕਿ ਟਰੱਕਿੰਗ ਕੰਪਨੀ ਨੂੰ, ਕਿਉਂਕਿ ਆਖਰ ਉਹਨੇ ਟਰੱਕਿੰਗ ਚਲਾਉਣੀ ਹੈ, ਉਹਨਾਂ ਦੇ ਇਹ ਘਟਨਾਵਾਂ ਹੁੰਦੀਆਂ ਰਹਿੰਦੀਆਂ। ਅਗਰ ਤਾਂ ਉਹਨਾਂ ਦੀ ਜ਼ੀਰੋ ਟੋਲਰੈਂਸ ਪਾਲਿਸੀ ਹੈ, ਡਰਗ ਪਾਲਿਸੀ ਜਿਹਨੂੰ ਅਸੀਂ ਕਹਿੰਦੇ ਆ, ਅਗਰ ਉਹ ਜ਼ੀਰੋ ਟੋਲਰੈਂਸ ਆ ਕਿ ਉਹਨਾਂ ਨੇ ਪਹਿਲਾਂ ਹੀ ਡਰਾਈਵਰ ਕੋ ਸਾਈਨ ਕਰਵਾਇਆ ਕਿ ਭਾਈ ਅਗਰ ਤੂੰ ਪੋਜ਼ਿਟਿਵ ਆਉਣਾ ਤੇ ਸਾਡੇ ਜ਼ੀਰੋ ਟੋਲਰੈਂਸ ਪਾਲਿਸੀ ਦਾ ਭਾਵ ਹੈ ਕਿ ਅਗਰ ਤੁਸੀਂ ਪੋਜ਼ਿਟਿਵ ਆ ਜਾਂਦੇ ਆ ਅਸੀਂ ਤੁਹਾਨੂੰ ਡਰਾਈਵਰ ਨਹੀਂ ਰੱਖਣਾ, ਗੱਲ ਖਤਮ, ਤੁਸੀਂ ਉਹਨੂੰ ਫਾਇਰ ਕਰ ਸਕਦੇ ਹੋ। ਪਰ ਜੇਕਰ ਤੁਹਾਡੀ ਜ਼ੀਰੋ ਟੋਲਰੈਂਸ ਪਾਲਿਸੀ ਦੇ ਉੱਤੇ ਡਰਾਈਵਰ ਨੇ ਨਹੀਂ ਸਾਈਨ ਕੀਤੇ ਤਾਂ ਫਿਰ ਤੁਸੀਂ ਉਹ ਡਰਾਈਵਰ ਨੂੰ ਹਾਇਰ ਕਰਨਾ ਹੁੰਦਾ, ਤੁਸੀਂ ਉਹਨੂੰ ਨੌਕਰੀ ਤੋਂ ਕੱਢ ਨਹੀਂ ਸਕਦੇ ਜਦ ਤੱਕ ਉਹ ਆਪਣਾ RTD ਦਾ ਪ੍ਰੋਸੈਸ ਜਿਹੜਾ ਆ ਉਹਨੂੰ ਕੰਪਲੀਟ ਨਹੀਂ ਕਰਦਾ। ਸੋ ਪੋਜ਼ਿਟਿਵ ਤੋਂ ਬਾਅਦ ਜਿਹੜਾ ਅਗਲਾ ਫਰਜ਼ ਬਣਦਾ ਕਿ ਤੁਸੀਂ ਉਹਨੂੰ ਬਕਾਇਦਾ SAP ਦਾ ਨੰਬਰ ਦਿਓ। SAP ਇੱਕ ਕਿਸਮ ਦਾ ਸਾਈਕੋਲੋਜਿਸਟ ਹੁੰਦਾ ਜਿਹੜਾ ਕਿ ਫੈਡਰਲ ਮੋਟਰ ਕੈਰੀਅਰ ਵੱਲੋਂ ਡਿਜ਼ਾਈਨ ਹੁੰਦਾ ਹੈ, ਉਹ ਅਪਰੂਵਡ ਹੁੰਦੇ ਆ। SAP ਤੋਂ ਭਾਵ ਹੁੰਦਾ ਕਿ ਸਬਸਟੈਂਸ ਅਬਿਊਜ਼ ਪ੍ਰੋਫੈਸ਼ਨਲਸ, ਠੀਕ ਹੈ, ਜਿਹੜੇ ਕਿ ਡਰਗ ਟੈਸਟ ਪੋਜ਼ਿਟਿਵ ਆਉਣ ਤੋਂ ਬਾਅਦ ਤੁਹਾਡਾ ਜਿਹੜਾ ਉਹ ਟੈਸਟ ਨੂੰ ਇਵੈਲੂਏਟ ਕਰਦੇ ਆ ਕਿ ਜਿਹੜੀ ਡਰਗ ਦੀ ਮਾਤਰਾ ਪਾਈ ਗਈ ਆ ਉਹ ਕਿੰਨੀ ਕੁ ਪਾਈ ਗਈ ਆ, ਕਿਹੜੇ ਤਰ੍ਹਾਂ ਦੀ ਡਰਗ ਪਾਈ ਗਈ ਆ, ਉਹ ਡਰਗ ਕਿੰਨੀ ਕੁ ਖਤਰਨਾਕ ਹੈ, ਤੇ ਉਹ ਸਾਰਾ ਕੁਝ ਇਵੈਲੂਏਸ਼ਨ ਤੋਂ ਬਾਅਦ ਫਿਰ ਉਹ ਤੁਹਾਨੂੰ ਬਕਾਇਦਾ ਕਲਾਸਿਸ ਦਿੰਦਾ। ਕਲਾਸਿਸ ਤੋਂ ਬਾਅਦ ਤੁਹਾਨੂੰ ਇੱਕ ਫੋਲੋ ਅਪ ਪ੍ਰੋਸੈਸ ਸਿਖਾਉਂਦਾ। ਫੋਲੋ ਅਪ ਪ੍ਰੋਸੈਸ ਜਿਹੜੀ ਹੈ ਉਹ ਤੁਹਾਡੇ ਕੋਲ ਅਗਲੇ 3 ਸਾਲ ਤੱਕ ਤੁਹਾਡੇ ਚੱਲ ਸਕਦੀ ਹੈ, ਜਿਹਦੇ ਵਿੱਚ 36 ਟੈਸਟ ਤੱਕ ਜਿਹੜੇ ਹੋ ਸਕਦੇ ਆ, ਇਸ ਤੋਂ ਘੱਟ ਵੀ ਸਕਦੇ ਆ। ਉਹਦੀ ਮਰਜ਼ੀ ਹੈ ਕਿ ਉਹ ਤੁਹਾਨੂੰ ਮੰਥਲੀ ਟੈਸਟ ਤੇ ਪਾਉਂਦਾ ਆ ਜਾਂ ਬਾਈ ਮੰਥਲੀ ਟੈਸਟ ਤੇ ਪਾਉਂਦਾ ਆ, ਉਹ 1 ਸਾਲ ਲਈ ਪਾਉਂਦਾ ਆ, 3 ਸਾਲ ਲਈ ਪਾਉਂਦਾ। ਸੋ ਜੋ ਵੀ SAP ਤੁਹਾਨੂੰ ਰਿਕਮੈਂਡ ਕਰਦਾ ਹੈ ਉਹਦਾ ਉਹ ਪੇਪਰ ਵਰਕ ਬਣਾ ਕੇ ਉਹ ਤੁਹਾਨੂੰ ਪੇਪਰ ਵਰਕ ਦਿੰਦਾ, ਔਰ ਉਸ ਤੋਂ ਬਾਅਦ ਤੁਹਾਨੂੰ ਕਹਿੰਦਾ ਕਿ ਭਾਈ ਤੂੰ ਆਪਣੀਆਂ ਜਿਹੜੀਆਂ ਕਲਾਸਾਂ ਆ ਉਹ ਸਕਸੈਸਫੁਲੀ ਪਾਸ ਕਰ ਲਈਆਂ, ਤੂੰ ਹੁਣ ਦੁਬਾਰਾ ਰਿਟਰਨ ਟੂ ਡਿਊਟੀ ਪ੍ਰੋਸੈਸ ਵਾਸਤੇ ਇਸ ਵੇਲੇ ਕੁਆਲੀਫਾਈ ਕਰਦਾ। ਠੀਕ ਹੈ। ਰੀਸੈਂਟਲੀ ਮੇਰੇ ਕੋਲ ਕੇਸ ਕੀ ਆਇਆ ਕਿ ਬੰਦਾ ਡਰਗ ਟੈਸਟ ਪੋਜ਼ਿਟਿਵ ਹੋਣ ਤੋਂ ਬਾਅਦ ਬਕਾਇਦਾ SAP ਦੇ ਕੋਲ ਗਿਆ। ਠੀਕ ਹੈ। SAP ਨੇ ਉਹਨੂੰ ਸਰਟੀਫਿਕੇਟ ਇਸ਼ੂ ਕਰਤਾ ਕਿ ਭਾਈ ਤੂੰ ਹੁਣ ਫੋਲੋ ਅਪ ਟੈਸਟ ਕਰਾਏਗਾ ਆਪਣੇ ਸਾਲ ਚ 12 ਜਾਂ 2 ਸਾਲ 24 ਜੋ ਵੀ ਹੈ, ਤੇ ਨਾਲ ਉੱਤੇ ਲਫ਼ਜ਼ ਲਿਖਿਆ ਸੀ ਕਿ ਤੂੰ ਆਪਣੀ ਜਿਹੜੀ ਟ੍ਰੇਨਿੰਗ ਹੈ ਉਹ ਸਕਸੈਸਫੁਲੀ ਕੰਪਲੀਟ ਕਰ ਚੁੱਕਾ ਤੇ ਹੁਣ ਤੂੰ ਆਪਣਾ RTD ਕਰਵਾ ਕੇ ਤੇ ਤੂੰ ਡਿਊਟੀ ਤੇ ਜਾ ਸਕਦਾ। ਜਿਹੜਾ ਓਨਰ ਸੀ ਉਹਨੇ ਜਦੋਂ ਲਫ਼ਜ਼ ਸਕਸੈਸਫੁਲ ਪੜਿਆ ਤੇ ਕੰਪਲੀਸ਼ਨ ਪੜਿਆ, ਉਹਨੂੰ ਲੱਗਾ ਕਿ ਇਹ ਸਾਰਾ ਕੁਝ ਡਨ ਹੋ ਚੁੱਕਾ। ਉਹਨੇ ਡਰਾਈਵਰ ਦੁਆਰਾ ਚਾੜਦਾ। ਠੀਕ ਹੈ। ਜਦ ਕਿ ਕਲੀਅਰਿੰਗ ਹਾਊਸ ਵਿੱਚ ਉਹ ਪ੍ਰੋਹਿਬਿਟਡ ਡਰਾਈਵਰ ਸੀ ਅਜੇ ਵੀ। ਅਸਲ ਵਿੱਚ ਕੀ ਹੈ ਕਿ ਉਹ ਪੇਪਰ ਵਰਕ ਆਉਣ ਤੋਂ ਬਾਅਦ RTD ਦਾ ਭਾਵ ਹੁੰਦਾ ਕਿ RTD ਡਰਗ ਟੈਸਟ ਹੋਣਾ। ਰਿਟਰਨ ਟੂ ਡਿਊਟੀ SAP ਦਾ ਪ੍ਰੋਗਰਾਮ ਕੰਪਲੀਟ ਹੋਣ ਤੋਂ ਬਾਅਦ ਰਿਟਰਨ ਟੂ ਡਿਊਟੀ ਜਿਹੜਾ ਤੁਹਾਡਾ ਡਰਗ ਟੈਸਟ ਹੋਣਾ ਉਹ ਜ਼ਰੂਰੀ ਹੈ, ਔਰ ਉਹ ਨੈਗੇਟਿਵ ਆਉਣਾ ਜ਼ਰੂਰੀ ਹੈ। ਜਦੋਂ ਉਹ ਨੈਗੇਟਿਵ ਤੁਹਾਡੇ ਕੋਲ ਆਉਂਦਾ ਤੇ ਫਿਰ ਤੁਹਾਡਾ ਰਿਟਰਨ ਟੂ ਡਿਊਟੀ ਪ੍ਰੋਸੈਸ ਜਿਹੜਾ ਆ ਉਹ ਕੰਪਲੀਟ ਹੋ ਜਾਂਦਾ। ਉਹ ਪ੍ਰੋਸੈਸ ਕੰਪਲੀਟ ਹੋਣ ਤੋਂ ਬਾਅਦ ਫਿਰ ਤੁਸੀਂ ਡਰਾਈਵਰ ਨੂੰ ਦੁਬਾਰਾ ਰੋਡ ਤੇ ਚਾੜ ਸਕਦੇ ਹੋ। ਪਰ
ਉਹਦੇ ਵਿੱਚ ਜਿਹੜਾ ਫੋਲੋ ਅਪ ਪ੍ਰੋਸੀਜਰ ਹੈ ਉਹ ਬਕਾਇਦਾ ਕੈਰੀਅਰ ਦੀ ਭਾਵ ਟਰੱਕਿੰਗ ਕੰਪਨੀ ਦੀ ਡਿਊਟੀ ਹੈ ਕਿ ਉਹ ਜਿਹੜਾ ਫੋਲੋ ਅਪ ਗਾਈਡ ਕੀਤਾ ਗਿਆ ਸੈਪ ਵੱਲੋਂ ਉਹਨੂੰ ਉਹ ਪਰਫਾਰਮ ਕਰਵਾਵੇ। ਭਾਵ ਕਿ ਜੇਕਰ ਉਹਨਾਂ ਨੇ 2 ਮਹੀਨੇ ਬਾਅਦ ਡਰੱਗ ਟੈਸਟ ਕਰਵਾਉਣ ਨੂੰ ਕਿਹਾ ਤਾਂ ਇਹ ਡਰਾਈਵਰ ਤਾਂ ਹੀ ਡਰੱਗ ਟੈਸਟ ਰੋਡ ਤੇ ਚੱਲ ਸਕਦਾ ਅਗਰ ਉਹ 2 ਮਹੀਨੇ ਦੇ ਵਿੱਚ ਆਪਣਾ ਡਰੱਗ ਟੈਸਟ ਹਰ 2 ਮਹੀਨੇ ਬਾਅਦ ਕਰਵਾਉਂਦਾ ਔਰ ਨੈਗੇਟਿਵ ਆਉਂਦਾ। ਓਕੇ, ਇੱਕ ਕੰਡੀਸ਼ਨ ਲੱਗ ਗਈ ਉਹਦੇ ਉੱਤੇ ਵੀ ਉਹ ਕਰਵਾਉਣਾ ਹੀ ਪੈਣਾ ਉਹਨੂੰ ਫੋਲੋ ਅਪ ਵਾਲੇ ਜਿਹੜੇ। ਹਾਂਜੀ, ਜੇਕਰ ਉਹ 2 ਮਹੀਨੇ ਨਹੀਂ ਕਰਵਾਉਂਦਾ ਤਾਂ ਇਹਦਾ ਮਤਲਬ ਕਿ ਉਹ ਰਿਫਿਊਜ਼ਲ ਹੋ ਗਿਆ। ਅਗਰ ਰਿਫਿਊਜ਼ਲ ਹੈ ਤਾਂ ਫਿਰ ਪੋਜ਼ਿਟਿਵ ਹੋ ਗਿਆ, ਉਹ ਫਿਰ ਉੱਥੇ ਫਿਰ ਸਰਕਲ ਸ਼ੁਰੂ, ਗੱਡੀ ਫਿਰ ਮੁੜ ਕੇ ਦੁਬਾਰਾ ਘੁੰਮ ਕੇ ਉੱਥੇ ਆ ਜਾਣੀ, ਉੱਥੋਂ ਫਿਰ ਦੁਬਾਰਾ ਉਸ ਐਪ ਦਾ ਪ੍ਰੋਗਰਾਮ ਲਵੇ, ਫਿਰ ਦੁਬਾਰਾ ਵਾਪਸ ਉਸ ਪ੍ਰੋਗਰਾਮ ਜਾਵੇ, ਆਰਟੀਡੀ ਕਰਵਾਵੇ। ਸਮਝ ਗਏ ਮੇਰੀ ਗੱਲ ਕਿ ਨਹੀਂ? ਸੋ ਉਹ ਫੋਲੋ ਅਪ ਦੀ ਜਿਹੜੀ ਟਾਈਮਿੰਗ ਆ ਉਹ ਕੰਪਲੀਟ ਕਰਵਾਉਣੀ ਡਰਾਈਵਰ ਦੀ ਡਿਊਟੀ ਤਾਂ ਹੈ ਹੀ ਹੈ, ਕੈਰੀਅਰ ਦੀ ਵੀ ਡਿਊਟੀ ਹੈ, ਕਿਉਂਕਿ ਕੈਰੀਅਰ ਜਿਹੜਾ ਆ ਉਹ ਬਿਨਾਂ ਫੋਲੋ ਅਪ ਤੋਂ ਉਹਨੂੰ ਡਰਾਈਵਿੰਗ ਕਰਨ ਵਾਸਤੇ ਜਿਹੜਾ ਕੰਟੀਨਿਊ ਨਹੀਂ ਕਰਵਾ ਸਕਦੇ। ਅੱਛਾ, ਹੁਣ ਜਦੋਂ ਆਰਟੀਡੀ ਕਿਸੇ ਨੇ ਕਰਾ ਲਿਆ ਉਹ ਨੈਗੇਟਿਵ ਆ ਗਿਆ ਤੇ ਜੇ ਫੋਲੋ ਅਪ ਕੁਝ ਮਹੀਨਿਆਂ ਬਾਅਦ ਆ ਤੇ ਉਹਦੇ ਦਰਮਿਆਨ ਚਲਾ ਸਕਦੇ ਆ? ਬਿਲਕੁਲ, ਜਦੋਂ ਉਹਨੇ ਆਰਟੀਡੀ ਕਰਵਾਇਆ ਡਰੱਗ ਟੈਸਟ ਨੈਗੇਟਿਵ ਆ ਗਿਆ, ਉਸ ਦਿਨ ਵਿੱਚ ਜਾ ਕੇ ਜਿਹੜਾ ਤੁਹਾਡਾ ਸੈਪ ਹੈ ਉਹ ਸਿਸਟਮ ਵਿੱਚ ਆ ਕੇ ਕਲੀਅਰਿੰਗ ਹਾਊਸ ਵਿੱਚ ਉਹਨੂੰ ਨਾਨ ਪ੍ਰੋਹਿਬਿਟਡ ਕਰ ਦਿੰਦਾ। ਠੀਕ ਹੈ, ਓਕੇ, ਵੀ ਅਲਾਉ ਕਰਤਾ, ਪ੍ਰੋਹਿਬਿਟਡ ਨਹੀਂ ਹੈ। ਜਿੱਦਣ ਉਹਦਾ ਨੈਗੇਟਿਵ ਆ ਗਿਆ ਉਹ ਤੋਂ 24 ਘੰਟੇ ਦੇ ਵਿੱਚ ਡਰਾਈਵਰ ਜਿਹੜਾ ਉਹ ਤੋਂ ਪ੍ਰੋਹਿਬਿਸ਼ਨ ਜਿਹੜੀ ਉਹਦੀ ਉਹ ਲੱਥ ਜਾਂਦੀ ਹੈ। ਠੀਕ ਹੈ, ਔਰ ਜਦੋਂ ਪ੍ਰੋਹਿਬਿਸ਼ਨ ਲੱਥਦੀ ਹੈ ਡਰਾਈਵਰ ਜਿਹੜਾ ਉਹ ਚਲਾਉਣ ਦੇ ਕਾਬਿਲ ਹੋ ਜਾਂਦਾ। ਪਰ ਇਦਾਂ ਕਹਿ ਲਓ ਕਿ ਉਹ ਸਿਰਫ ਜੇਕਰ ਉਹ 2 ਮਹੀਨੇ ਦਾ ਅਗਰ ਫੋਲੋ ਅਪ ਟੈਸਟ ਆ ਤਾਂ ਉਹ 2 ਮਹੀਨੇ ਵਾਸਤੇ ਚਲਾਉਣ ਵਾਸਤੇ ਕਾਬਿਲ ਹੈ। ਜੀ, ਕਿਉਂਕਿ ਅਗਰ 2 ਮਹੀਨੇ ਵਿੱਚ ਟੈਸਟ ਨਹੀਂ ਹੋਇਆ ਤਾਂ ਫਿਰ ਉਹ ਪ੍ਰੋਹਿਬਿਟਡ ਹੋ ਜਾਣਾ, ਫਿਰ ਉੱਥੇ ਪਹੁੰਚ ਜਾਣੀ ਗੱਡੀ, ਫਿਰ ਉੱਥੇ ਗੱਲ ਪਹੁੰਚਣੀ ਹੈ। ਸੋ ਇਸ ਕਰਕੇ ਇੰਜ ਕਹਿ ਲਓ, ਜੇ ਮੈਂ ਬਿਲਕੁਲ ਸਾਦੀ ਭਾਸ਼ਾ ਵਿੱਚ ਗੱਲ ਕਰਨੀ ਹੋਵੇ ਕਿ ਫੋਲੋ ਅਪ ਟੈਸਟ ਜਿਹੜਾ ਅਗਰ ਉਹ ਮੰਥਲੀ ਹੈ ਤਾਂ ਡਰਾਈਵਰ ਨੂੰ ਅਸਲ ਵਿੱਚ ਉਹ ਮੰਥ ਟੂ ਮੰਥ ਐਕਸਟੈਂਸ਼ਨ ਮਿਲ ਰਹੀ ਹੈ। ਜੇਕਰ ਉਹ 22 ਮੰਥਲੀ ਹੈ ਤਾਂ ਉਹ 22 ਮੰਥਲੀ ਉਹਨੂੰ ਐਕਸਟੈਂਸ਼ਨ ਮਿਲ ਰਹੀ ਹੈ। ਕੰਡੀਸ਼ਨ ਕੀ ਹੈ ਕਿ ਹਰ ਤਰ੍ਹਾਂ 2 ਮਹੀਨੇ ਬਾਅਦ ਡਰੱਗ ਟੈਸਟ ਨੈਗੇਟਿਵ ਚਾਹੀਦਾ। ਅਗਰ ਨੈਗੇਟਿਵ ਨਹੀਂ ਆਉਂਦਾ ਤਾਂ ਫਿਰ ਦੁਬਾਰਾ ਉਸ ਪ੍ਰੋਸੈਸ ਜਿੱਥੇ ਕੜੀ ਟੁੱਟੀ ਤੇ ਫਿਰ ਦੁਬਾਰਾ ਉਹ ਰਿਫਿਊਜ਼ਲ ਤੇ ਆ ਜਾਣਾ ਉਹਨੇ। ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸ ਦਿਆਂ ਜੀ ਕਿ ਪਹਿਲੀ ਵਾਰੀ ਅਗਰ ਉਹ ਤੁਹਾਨੂੰ 1 ਸਾਲ ਲਈ ਪਾਉਂਦੇ ਆ 6 ਟੈਸਟਾਂ ਉੱਪਰ ਤੇ 22 ਮੰਥਲੀ 6 ਜ਼ਰੂਰ ਆ, ਇਹ ਮਿਨੀਮਮ ਰਿਕੁਆਇਰਮੈਂਟ ਹੈ। 1 ਸਾਲ 6 ਇਹ ਜ਼ਰੂਰੀ ਆ। ਮੰਨ ਲਓ ਸੈਪ ਬਹੁਤ ਚੰਗਾ ਹੁਣ ਦੇਖਿਆ ਕਿ ਬੰਦੇ ਨੇ ਬਹੁਤ ਥੋੜੀ ਡਰੱਗ ਕੀਤੀ ਹੈ ਔਰ ਬੜੀ ਇਹਦੀ ਮਾਤਰਾ ਵੀ ਘੱਟ ਹੈ, ਉਹ ਤੁਹਾਨੂੰ ਬਹੁਤ ਕਰਟਸੀ ਤੌਰ ਤੇ ਜਾਂ ਕਹਿ ਲਓ ਬਾਏ ਲਾਅ ਉਹ ਤੁਹਾਨੂੰ ਇੰਨੀ ਥੋੜੀ ਸੀ ਯਾਦ ਆਏਗਾ ਕਿ 1 ਸਾਲ ਵਿੱਚ 6 ਟੈਸਟ ਕਰਵਾ ਲਓ। ਪਰ ਤੁਸੀਂ 5ਵੇਂ ਟੈਸਟ ਤੇ ਜਾ ਕੇ ਮਿਸ ਕਰ ਜਾਂਦੇ ਆ ਜਾਂ ਤੁਹਾਡਾ ਪੋਜ਼ਿਟਿਵ ਆ ਜਾਂਦਾ। ਓਕੇ, ਹੁਣ ਅਗਲੀ ਵਾਰੀ 1 ਸਾਲ ਨਹੀਂ ਮਿਲਣਾ, ਹੁਣ ਅਗਲੀ ਵਾਰੀ 3 ਸਾਲ ਮਿਲਣਗੇ ਤੇ 36 ਵਾਰੀ ਘੱਟੋ-ਘੱਟ ਹੋਊਗਾ। ਅੱਛਾ, ਠੀਕ ਆ, ਕੰਮ ਹੋਰ ਔਖਾ ਹੋ ਜਾਣਾ। 36 ਸੋ ਜਿਹੜਾ 36 ਵਾਲੇ ਸਿਸਟਮ ਵਿੱਚ ਜਾਣਾ ਆ ਇਹ ਬਹੁਤ ਖਤਰਨਾਕ ਆ, ਕਿਉਂਕਿ ਜਿਹੜਾ ਬੰਦਾ ਡਰੱਗ ਦਾ ਜਦੋਂ ਹੈਬਚੁਅਲ ਹੋ ਜਾਂਦਾ ਨਾ ਉਹਦੇ ਲਈ 36 ਮਹੀਨੇ ਜਿਹੜੇ ਡਰੱਗ ਤੋਂ ਬਗੈਰ ਚੱਲਣਾ ਬੜਾ ਔਖਾ ਹੋ ਜਾਂਦਾ। ਸੋ ਇਸ ਕਰਕੇ ਬੈਟਰ ਇਹ ਹੈ ਕਿ ਡਰੱਗ ਕੀਤੀ ਹੀ ਨਾ ਜਾਵੇ। ਬਿਲਕੁਲ, ਹਾਂ, ਕੁੱਲ ਮਿਲਾ ਕੇ ਤਾਂ ਇਹੀ ਬੈਸਟ ਹੈਗਾ ਆ ਵੀ ਇਹਦਾ ਪਰਹੇਜ਼ ਵੈਸੇ ਵੀ ਚੰਗੀ ਨਹੀਂ, ਪਰਿਵਾਰ ਵੀ ਉਜਾੜਦੀ, ਕਰੀਅਰ ਵੀ ਉਜਾੜਦੀ, ਸਭ ਕੁਝ ਇਹਦਾ ਖਰਾਬ ਹੀ ਖਰਾਬ ਹੈਗਾ ਆ। ਰੈਂਡਮ ਟੈਸਟ ਦਾ ਤੁਸੀਂ ਪਹਿਲਾਂ ਦੱਸਿਆ ਹੀ, ਐਕਸਪਲੇਨ ਕੀਤਾ ਹੀ, ਇਹਦੇ ਵਿੱਚ ਤੁਸੀਂ ਹੋਰ ਕੀ ਐਡ ਕਰਨਾ ਚਾਹੁੰਦੇ ਆ? ਇਹ ਸਾਰੇ ਡਰਾਈਵਰਸ ਦੇ ਲਈ ਇਹ ਲੋੜੀਂਦਾ ਹੁੰਦਾ ਹੈ? ਹਾਂਜੀ, ਕੋਈ ਵੀ ਕਮਰਸ਼ੀਅਲ ਏ ਕਲਾਸ ਡਰਾਈਵਰ ਜਿਹੜਾ ਕਮਰਸ਼ੀਅਲ ਡਰਾਈਵਰ ਹੈ ਉਹਦੇ ਵਾਸਤੇ ਡਰੱਗ ਟੈਸਟ ਜਿਹੜਾ ਆ ਉਹ ਜ਼ਰੂਰੀ ਹੈ। ਔਰ ਇਕੱਲਾ ਡਰੱਗ ਟੈਸਟ ਜ਼ਰੂਰੀ ਨਹੀਂ, ਉਹਦੀ ਰੈਂਡਮ ਪ੍ਰੋਗਰਾਮ ਵਿੱਚ ਐਨਰੋਲਮੈਂਟ ਹੋਣੀ ਵੀ ਜ਼ਰੂਰੀ ਹੈ। ਰੈਂਡਮ ਤੋਂ ਭਾਵ ਕਿ ਇਕੱਲਾ ਇੰਨਾ ਹੀ ਜ਼ਰੂਰੀ। ਬਹੁਤ ਵਾਰੀ ਇੱਕ ਗਲਤੀ ਸਾਡੇ ਟਰੱਕਰ ਵੀਰ ਕੀ ਕਰਦੇ ਆ ਕਿ ਉਹ ਰੈਂਡਮ ਪ੍ਰੋਗਰਾਮ ਵਿੱਚ ਜਾਣ ਦੀ ਬਜਾਏ ਉਹ ਕਿਸੇ ਵੀ ਲੈਬ ਵਿੱਚ ਜਾ ਕੇ ਆਪਣਾ DOT ਡਰੱਗ ਟੈਸਟ ਕਰਵਾ ਕੇ ਨੈਗੇਟਿਵ ਆਪਣੇ ਕੋਲ ਰੱਖ ਲੈਂਦੇ ਆ ਤੇ ਉਹ ਰੋਡ ਤੇ ਚੱਲ ਜਾਂਦੇ। ਅੱਛਾ, ਇਹ ਗੱਲ ਨਹੀਂ, ਇਹ ਗੱਲ ਗਲਤ ਹੈ। ਤੁਸੀਂ ਇੱਕ ਡਰੱਗ ਟੈਸਟ ਕਰਵਾਉਣਾ ਇੱਕ ਫਾਰਮੈਲਿਟੀ ਹੈ। ਰੈਂਡਮ ਦੇ ਵਿੱਚ ਐਨਰੋਲਮੈਂਟ ਭਾਵ ਕਿ ਉਹ ਜਿਹੜੀ ਕੰਪਨੀ ਆ ਅਗਰ ਉਹ ਕੋਲ 20 ਡਰਾਈਵਰ ਚਾਹੀਦੇ ਆ ਤਾਂ ਉਹਦੇ ਜਿਹੜਾ ਉਹਦਾ ਕੰਸੋਰਟੀਅਮ ਹੈ, ਜਿਹੜੀ ਡਰੱਗ ਟੈਸਟਿੰਗ ਕੰਪਨੀ ਹੈ, ਉਹਦੇ 20 ਦੇ ਵਿੱਚ ਉਹ ਪੂਲ ਦੇ ਵਿੱਚ ਪੈਣੇ 20 ਦੇ 20 ਡਰਾਈਵਰ ਵੀ ਜ਼ਰੂਰੀ ਹੈ। ਠੀਕ ਹੈ, ਜੇਕਰ ਤੁਸੀਂ ਇੱਕ ਡਰਾਈਵਰ ਆ ਤਾਂ ਵੀ ਤੁਹਾਨੂੰ ਆਪਣੇ ਆਪ ਨੂੰ ਰੈਂਡਮ ਪੂਲ ਦੇ ਵਿੱਚ, ਰੈਂਡਮ ਤੋਂ ਭਾਵ ਜਿੱਥੇ ਰੈਂਡਮ 'ਚ ਤੁਸੀਂ ਪਿਕ ਹੋਣਾ ਜਦੋਂ ਮਰਜ਼ੀ, ਉਸ ਰੋਲ ਦੇ ਵਿੱਚ ਤੁਹਾਡੀ ਪੂਲ ਦੇ ਵਿੱਚ ਤੁਹਾਡੀ ਐਨਰੋਲਮੈਂਟ ਹੋਣੀ ਜ਼ਰੂਰੀ ਹੈ। ਔਰ ਤੁਹਾਡੇ ਕੋਲ ਸਰਟੀਫਿਕੇਟ ਚਾਹੀਦਾ ਕਿ ਮੈਂ ਫਲਾਨੀ ਕੰਪਨੀ ਦੇ ਨਾਲ ਜਿਹੜਾ ਆਪਣੇ ਆਪ ਨੂੰ
ਰੈਂਡਮ ਵਿੱਚ ਇਨਰੋਲ ਕਰਵਾਇਆ ਹੋਇਆ। ਸੋ ਇੱਕ ਜਿਹੜੀ ਮੈਂ ਚੀਜ਼ ਥੋੜੀ ਐਡ ਕਰਨੀ ਚਾਹਾਂ, ਕਲੀਅਰਿੰਗ ਹਾਊਸ। ਓਕੇ, ਸਾਡੇ ਕੋਲ 2-3 ਮਿੰਟ ਰਹਿੰਦੇ, ਮੈਂ ਥੋੜਾ ਹਾਂਜੀ, ਜਲਦੀ ਕਰਾਂਗਾ ਕੋਈ ਰੈਪ ਗੱਲ ਅਪ ਕਰਨ ਦੀ ਜ਼ਰੂਰ। ਕੋਸ਼ਿਸ਼ ਕਿ ਰੈਂਡਮ ਕੀ ਹੈ, ਸੌਰੀ ਆਪਣਾ ਕਲੀਅਰਿੰਗ ਕਲੀਅਰਿੰਗ ਹਾਊਸ ਕੀ ਹੈ। ਹਾਊਸ ਕੀ ਹੈ? ਪਹਿਲਾਂ ਕੀ ਹੁੰਦਾ ਸੀ ਕਿ ਜਦੋਂ ਕਿਸੇ ਬੰਦੇ ਦਾ ਡਰਗ ਟੈਸਟ ਪੋਜ਼ਿਟਿਵ ਆ ਜਾਂਦਾ ਸੀ, ਉਹ ਡਰਗਿੰਗ ਕੰਪਨੀ ਦੀ ਮਿਹਨਤ ਪਾ ਲੈਂਦਾ ਸੀ ਕਿ ਭਾਜੀ ਇਹਨੂੰ ਡਿਕਲੇਅਰ ਨਾ ਕਰਿਓ। ਲੈਬ ਡਿਕਲੇਅਰ ਕਰਦੀ ਨਹੀਂ ਸੀ। ਠੀਕ ਹੈ। ਤੇ ਅਗਰ ਮੰਨ ਲਓ ਪ੍ਰੀ ਇੰਪਲੋਇਮੈਂਟ ਬੰਦਾ ਆਇਆ ਕਿਸੇ ਕੋ ਹਾਇਰ ਹੋਣ ਵਾਸਤੇ, ਡਰਗ ਟੈਸਟ ਪੋਜ਼ਿਟਿਵ ਆ ਗਿਆ, ਤੇ ਉਹ ਤੁਹਾਨੂੰ 2 ਆਪਸ਼ਨ ਦੇ ਕਿ ਜਾ ਯਾਰ ਘਰ ਨੂੰ ਮੁੜ ਜਾ, ਹਫਤੇ ਬਾਅਦ ਦੁਬਾਰਾ ਆ ਜਾਈ, ਲੱਸੀ ਲੁੱਸੀ ਪੀ, ਜਾ ਕੇ ਪਾਣੀ ਪੀ, ਹਫਤੇ ਬਾਅਦ ਦੁਬਾਰਾ ਆਈ, ਤੇਰਾ ਡਰਗ ਟੈਸਟ ਕਰਵਾਵਾਂਗੇ ਤੇ ਫਿਰ ਦੁਬਾਰਾ ਨੈਗੇਟਿਵ ਆ ਜਾਏਗਾ। ਉਹ ਪੋਜ਼ਿਟਿਵ ਨੂੰ ਪਾੜ ਦਿੰਦੇ ਸੀ ਤੇ ਜਿਹੜਾ ਨੈਗੇਟਿਵ ਰਿਜ਼ਲਟ ਆਉਂਦਾ ਸੀ ਉਹਦੇ ਨਾਲ ਉਹਨੂੰ ਹਾਇਰ ਕਰ ਲੈਂਦੇ ਸੀ। ਠੀਕ ਹੈ। ਜਾਂ ਜੇਕਰ ਰੈਂਡਮ ਵਿੱਚ ਬੰਦਾ ਪੋਜ਼ਿਟਿਵ ਆ ਗਿਆ ਤਾਂ ਇਹ ਡਿਕਲੇਅਰ ਹੀ ਨਹੀਂ ਕਰਨੀ ਗੱਲ। ਓਕੇ, ਦੱਸਣਾ ਹੀ ਨਹੀਂ, ਉਹਨੂੰ ਕੱਢ ਦੇਣਾ ਚੁੱਪਚਾਪ। ਜਾਂ ਜਦੋਂ ਰੈਂਡਮ 'ਚ ਬੰਦਾ ਨਿਕਲਿਆ ਗਿਆ, ਉਹਨੇ ਕਹਿਣਾ ਭਾਜੀ ਮੈਂ ਤਾਂ ਡਰਗ ਕਰਦਾ, ਤੇ ਤੁਸੀਂ ਉਹਦਾ ਰਿਫਿਊਜ਼ਲ ਪਾਉਣਾ ਹੀ ਨਹੀਂ। ਓਕੇ, ਪਰ ਹੁਣ ਇਸ ਤਰ੍ਹਾਂ ਨਹੀਂ ਹੈ। ਹੁਣ ਜਦੋਂ ਇਹ ਡਰਗ ਟੈਸਟ ਪੋਜ਼ਿਟਿਵ ਹੁੰਦਾ ਤੇ ਸਭ ਤੋਂ ਪਹਿਲਾਂ ਜਿਹੜਾ MRO ਆ, ਉਹਦੀ ਇਹ ਡਿਊਟੀ ਬਣਦੀ ਆ ਕਿ ਕੀ ਹੈ ਕਿ ਉਹ ਬਿਨਾਂ ਕਿਸੇ ਇਫ ਐਂਡ ਬਟ ਦੇ ਉਹ ਤੁਹਾਡੇ ਕਲੀਅਰਿੰਗ ਹਾਊਸ ਨੂੰ ਰਿਪੋਰਟ ਕਰਦਾ ਕਿ ਫਲਾਨਾ ਡਰਾਈਵਰ ਜਿਹੜਾ ਆ ਇਹ ਪੋਜ਼ਿਟਿਵ ਆ ਗਿਆ। ਇਹ ਲੈਬ ਦੀ ਡਿਊਟੀ ਬਣਦੀ ਆ, ਇਹ ਕੰਸੋਰਟੀਅਮ ਦੀ ਡਿਊਟੀ ਬਣਦੀ ਹੈ, ਇਹ ਕੈਰੀਅਰ ਦੀ ਡਿਊਟੀ ਬਣਦੀ ਆ। ਚਾਰੇ ਬੰਦੇ ਉਹਨਾਂ ਨੇ ਬਾਉਂਡ ਕਰਤੇ, ਇੱਕ ਦੂਜੇ ਨਾਲ ਜੋੜਤੇ ਆ ਕਿ ਭਾਈ ਜੇਕਰ ਤੁਹਾਡਾ ਕੋਈ ਵੀ ਡਰਗ ਟੈਸਟ ਪੋਜ਼ਿਟਿਵ ਆਉਂਦਾ, ਯੂ ਹੈਵ ਟੂ ਰਿਪੋਰਟ ਇਟ। ਗੱਲ ਖਤਮ। ਉਹਨਾਂ ਦਾ ਕਲੀਅਰਿੰਗ ਹਾਊਸ ਆ, ਉਹਦੇ ਵਿੱਚ ਉਹ ਡਰਾਈਵਰ ਦਾ ਨਾਮ ਵਿਦ ਉਹਦੇ ਲਾਇਸੈਂਸ ਨੰਬਰ ਦੇ ਪੈ ਜਾਂਦਾ। ਠੀਕ ਹੈ। ਤੇ ਤੁਹਾਨੂੰ ਪਤਾ ਕਿ ਲਾਇਸੈਂਸ ਨੰਬਰ ਜਿਹੜਾ ਤੁਹਾਡਾ ਸਾਰੀ ਜ਼ਿੰਦਗੀ ਇੱਕ ਹੀ ਰਹਿੰਦਾ ਇੱਕ ਸਟੇਟ ਦੇ ਵਿੱਚ। ਔਰ ਜਦੋਂ ਤੁਸੀਂ ਆਪਣੀ ਨਵੀਂ ਕੰਪਨੀ ਨੇ ਤੁਹਾਨੂੰ ਹਾਇਰ ਕਰਨਾ, ਤਾਂ ਹਰ ਕੰਪਨੀ ਨੂੰ ਇਹ ਰਿਕੁਆਇਰਡ ਆ ਕਿ ਉਹ ਕਲੀਅਰਿੰਗ ਹਾਊਸ ਵਿੱਚ ਜਾ ਕੇ ਆਪਣਾ ਅਕਾਊਂਟ ਬਣਾਵੇ ਔਰ ਉਹਦੇ ਵਿੱਚ ਉਸ ਡਰਾਈਵਰ ਦੀ ਇਨਕੁਆਇਰੀ ਪੁੱਲ ਕਰੇ। ਉਹਨੂੰ ਕਹਿੰਦੇ ਕੁਐਰੀ ਪੁੱਲ ਕਰਨੀ। ਠੀਕ ਹੈ, ਹਾਂਜੀ। ਉਹਦੇ ਵਿੱਚ ਤੁਸੀਂ ਡਰਾਈਵਰ ਦਾ ਨਾਮ ਪਾ ਕੇ ਤੁਸੀਂ ਡਰਾਈਵਰ ਨੂੰ ਰਿਕੁਐਸਟ ਭੇਜ ਦਿਓ ਉਹਦੇ ਲਾਇਸੈਂਸ ਨੰਬਰ ਦੇ ਅਗੇਂਸਟ ਕਿ ਭਾਈ ਮੈਂ ਤੇਰੀ ਕੁਐਰੀ ਰਨ ਕਰ ਰਿਹਾ, ਮੈਨੂੰ ਅਪਰੂਵ ਕਰ। ਤੇ ਡਰਾਈਵਰ ਨੂੰ ਬਾਏ ਲਾ ਅਪਰੂਵ ਕਰਨਾ ਪੈਂਦਾ, ਜਦ ਤੱਕ ਉਹ ਅਪਰੂਵ ਨਾ ਕਰੇ ਤੁਸੀਂ ਕੁਐਰੀ ਨਹੀਂ ਕਰ ਸਕਦੇ। ਠੀਕ ਹੈ, ਓਕੇ। ਔਰ ਉਹ ਕੁਐਰੀ ਤੋਂ ਬਗੈਰ ਤੁਸੀਂ ਉਹਨੂੰ ਹਾਇਰ ਨਹੀਂ ਕਰ ਸਕਦੇ। ਔਰ ਜਦੋਂ ਤੁਸੀਂ ਕੁਐਰੀ ਕਰਦੇ ਆ ਉਹ ਚ ਡਰਾਈਵਰ ਦੀ ਸਾਰੀ ਹਿਸਟਰੀ ਆ ਜਾਂਦੀ ਹੈ ਵੀ ਕਿੰਨੀ ਵਾਰੀ ਪੋਜ਼ਿਟਿਵ ਆਇਆ, ਇਹ ਕਿੰਨੀ ਵਾਰੀ ਨੈਗੇਟਿਵ ਆਇਆ, ਕਿੰਨੀ ਵਾਰੀ ਰੈਂਡਮ ਚ ਪੋਜ਼ਿਟਿਵ ਆਇਆ, ਔਰ ਉਹਦੇ ਉੱਤੇ ਲਿਖਿਆ ਆ ਜਾਂਦਾ ਕਿ ਡਰਾਈਵਰ ਇਸ ਵੇਲੇ ਪ੍ਰੋਹਿਬਿਟਡ ਹੈ ਕਿ ਨਹੀਂ ਹੈ। ਅਗਰ ਡਰਾਈਵਰ ਕਿਸੇ ਪਾਸਿਓਂ ਪੋਜ਼ਿਟਿਵ ਆਇਆ, ਉਹ ਪ੍ਰੋਹਿਬਿਟਡ ਹੋ ਚੁੱਕਾ ਹੈ, ਉਹ ਆਪਣਾ RTD ਕੰਪਲੀਟ ਕਰਨ ਤੋਂ ਬਗੈਰ ਤੁਹਾਡੇ ਕੋਲ ਹਾਇਰ ਨਹੀਂ ਹੋ ਸਕਦਾ, ਕਿਉਂਕਿ ਸਿਸਟਮ ਦੇ ਵਿੱਚ ਪ੍ਰੋਹਿਬਿਟਡ ਹੈ। ਸੋ ਬੇਸਿਕਲੀ ਕਲੀਅਰਿੰਗ ਹਾਊਸ ਜਿਹੜਾ ਇੱਕ ਕਾਮਨ ਪੂਲ ਹੈ ਪੂਰੇ ਅਮਰੀਕਾ ਦੇ ਡਰਾਈਵਰਸ ਵਾਸਤੇ, ਉਹਨਾਂ ਦੇ ਡਰਗ ਟੈਸਟ ਰੈਕਡ ਵਾਸਤੇ। ਜਿਵੇਂ DMV ਦਾ ਰੈਕਡ ਹੁੰਦਾ ਕਿ ਇਹਦਾ ਲਾਇਸੈਂਸ ਜਿਹੜਾ ਵੈਲਿਡ ਹੈ ਜਾਂ ਨਹੀਂ ਹੈ, ਬਿਲਕੁਲ ਉਸੇ ਤਰ੍ਹਾਂ ਦੇ ਉੱਤੇ ਇਸ ਬੰਦੇ ਦਾ ਡਰਗ ਟੈਸਟ ਕਦੀ ਪੋਜ਼ਿਟਿਵ ਹੋਇਆ ਜਾਂ ਨਹੀਂ ਹੋਇਆ, ਜਾਂ ਅੱਜ ਦੀ ਡੇਟ 'ਚ ਇਹ ਪੋਜ਼ਿਟਿਵ ਹੈ ਜਾਂ ਨਹੀਂ ਹੈ, ਇਹਦੇ ਵਾਸਤੇ ਇੱਕ ਪੂਲ ਕ੍ਰੀਏਟ ਕੀਤਾ ਗਿਆ। ਉਸ ਪੂਲ ਦਾ ਨਾਮ ਜਿਹੜਾ ਆ ਉਹ ਕਲੀਅਰਿੰਗ ਹਾਊਸ ਆ। ਔਰ ਹਰ ਕੰਪਨੀ ਨੂੰ ਉਹ ਡਰਾਈਵਰ ਜਿਹੜਾ ਆ ਉਸ ਪੂਲ ਦੇ ਵਿੱਚ ਦੀ ਨਿਗਾਹ ਕੇ ਫਿਰ ਬਾਹਰ ਕੱਢਣਾ ਪੈਂਦਾ। ਜੇ ਤਾਂ ਉਹ ਸੁੱਕਾ ਨਿਕਲਿਆ ਆਵੇ ਉਹ ਤੁਸੀਂ ਹਾਇਰ ਕਰ ਸਕਦੇ ਆ, ਜੇਕਰ ਉਹ ਗਿੱਲਾ ਹੋ ਜਾਂਦਾ ਤੇ ਤੁਸੀਂ ਸੁੱਕਣੇ ਪਾ ਦਿਓ। ਫਿਰ ਉਹਨੂੰ ਸੁੱਕਣੇ ਪਾ ਲੈਣਾ ਚਾਹੀਦਾ, ਫਿਰ ਬੈਠੋ, ਫਿਰ RTD ਕਰਾਓ ਤੇ ਉਹ ਸਾਰਾ ਕੁਝ ਜਿਹੜਾ ਹੈ। ਸੋ ਜਿੱਦਾਂ ਤੁਸੀਂ ਇਹਦੇ ਵਿੱਚ ਇਹ ਵੀ ਦੱਸਿਆ ਰਜਿੰਦਰ ਸਿੰਘ ਜੀ ਵੀ ਡਰਾਈਵਰ ਦੇ ਵੀ ਇਹਦੇ ਵਿੱਚ ਅਕਾਊਂਟ ਆ, ਜਿਹੜੀ ਲੈਬ ਆ ਉਹਦਾ ਵੀ ਅਕਾਊਂਟ ਆ, ਕੰਸੋਰਟੀਅਮ ਦਾ ਵੀ ਆ ਤੇ ਕੰਪਨੀ ਦਾ ਵੀ ਆ। ਸੋ ਕਈ ਪਾਸਿਓਂ ਇੱਕ ਜਾਣੇ ਦੀ ਇਨਫੋਰਮੇਸ਼ਨ ਉੱਤੇ ਪੈਂਦੀ ਆ। ਬਿਲਕੁਲ ਜੀ, ਬਿਲਕੁਲ। ਹਰ ਇੱਕ ਡਰਾਈਵਰ ਜਿਹੜਾ ਆ ਅੱਜ ਦੀ ਡੇਟ ਵਿੱਚ ਜਦੋਂ ਉਹ ਨੌਕਰੀ ਕਰਨ ਜਾਂਦਾ ਤੇ ਉਹਨੂੰ ਕਲੀਅਰਿੰਗ ਹਾਊਸ ਤੇ ਆਪਣਾ ਅਕਾਊਂਟ ਆ ਖੋਲਣਾ ਪੈਂਦਾ ਐਜ਼ ਏ ਡਰਾਈਵਰ। ਇੱਥੋਂ ਤੱਕ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਐਡ ਕਰਨੀ ਚਾਹੁੰਦਾ ਕਿ ਅਗਰ ਮੈਂ ਕੰਪਨੀ ਦਾ ਖੁਦ ਮਾਲਕ ਹਾਂ, ਮੇਰੇ ਕੋਲ 20 ਡਰਾਈਵਰ ਆ, ਅਗਰ ਮੈਂ ਵੀ ਆਪਣੇ ਆਪ ਨੂੰ ਡਰਾਈਵਰ ਇਨਰੋਲ ਕੀਤਾ ਆਪਣੀ ਕੰਪਨੀ ਵਿੱਚ, ਤਾਂ ਮੇਰਾ ਆਪਣਾ ਵੀ ਕਲੀਅਰਿੰਗ ਹਾਊਸ ਰਨ ਹੋਏਗਾ। ਇਹ ਨਹੀਂ ਕਿ ਮੈਂ ਮਤਲਬ ਭੁੱਕੀ ਖਾਈ ਜਾਵਾਂ ਜਾਂ ਮੈਂ ਫੀਮ ਖਾਈ ਜਾਵਾਂ। ਜੇਕਰ ਮੈਂ ਆਪਣੇ ਆਪ ਨੂੰ ਡਰਾਈਵਰ ਡਿਕਲੇਅਰ ਕੀਤਾ ਹੈ, ਅਗਰ ਮੈਂ ਆਪਣੀ ਐਪਲੀਕੇਸ਼ਨ ਭਰੀ ਹੈ, ਤਾਂ ਮੇਰਾ ਵੀ ਕਲੀਅਰਿੰਗ ਹਾਊਸ ਜਿਹੜਾ ਮੈਂ ਖੁਦ ਆਪਣੀ ਕੰਪਨੀ ਦਾ ਆਪਣੇ ਵੱਲੋਂ ਕਲੀਅਰਿੰਗ ਹਾਊਸ ਰਨ ਕਰਨਾ ਹੁੰਦਾ, ਜਿਹਦੇ ਚ ਮੈਂ ਐਜ਼ ਏ ਡਰਾਈਵਰ ਵੀ ਐਕਟ ਕਰਨਾ ਹੁੰਦਾ, ਜਿਹਦੇ ਚ ਮੈਂ ਐਜ਼ ਏ ਕੰਪਨੀ ਓਨਰ ਵੀ ਐਕਟ ਕਰਨਾ ਹੁੰਦਾ। ਸੋ ਡਬਲ ਕਰਕੇ
ਤੇ ਸੋ ਲੈਬ ਆਟੋਮੈਟਿਕਲੀ ਜਿਹੜੀਆਂ ਉਹ ਅਪਡੇਟ ਕਰ ਜਾਂਦੀਆਂ ਆ ਹੁਣ ਰਿਜ਼ਲਟ ਉਹਦੇ ਤੇ ਕਲੀਅਰਿੰਗ ਹਾਊਸ ਦੇ ਵਿੱਚ ਰਾਈਟ ਅਵੇ, ਸੇਮ ਡੇ, ਠੀਕ ਹੈ। ਸੇਮ ਡੇ, ਚਲੋ ਸੇਮ ਡੇ। ਆਪਾਂ ਅਗਲੀ ਵਾਰੀ ਫਿਰ ਕੰਟੀਨਿਊ ਕਰਾਂਗੇ। ਜੇ ਮੈਨੂੰ ਪਤਾ ਜੇ ਹੋਰ ਵੀ ਕਾਫੀ ਇਸ ਦੇ ਵਿੱਚ ਜਿੰਨੀਆਂ ਚੀਜ਼ਾਂ ਰਹਿ ਗਈਆਂ ਆ, ਸੋ ਡਰੱਗ ਟੈਸਟ ਨੂੰ ਲੈ ਕੇ ਕਾਫੀ ਕੁਝ ਹੋਰ ਆ। ਤੇ ਅੱਜ ਦਾ ਸਮਾਂ ਸਮਾਪਤ ਹੋ ਗਿਆ, ਆਪਾਂ ਅਗਲੀ ਵਾਰੀ ਫਿਰ ਕੰਟੀਨਿਊ ਕਰਾਂਗੇ। ਰਜਿੰਦਰ ਸਿੰਘ ਜੀ, ਬੜੀ ਮਿਹਰਬਾਨੀ, ਮਿਲਦੇ ਹਾਂ ਅਗਲੀ ਵਾਰੀ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਤੁਹਾਡਾ ਔਰ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ।